रंगीन गुलदस्ता, रंग बिरंगे फुल्लां दा गुच्छा, खुल दिली वाली तहजीब जिस विचों गुरु नानक दी महक आउंदी है। सरब दी सांझ दे अलंबरदार गुरु नानक सिंधु दे किनारियां उत्ते इतफाक दे रंग विखेरदे हन। लोकल जो लोग मुकामी लोग ਸਿੰਧੀ ਨਾਨਕਪੰਥੀ ਗੁਰੂ ਨਾਨਕ ਨੂੰ ਬਹੁਤ ਮੰਨਦੇ ਹਨ। ਜਿਹੜੇ ਬਲੋਚੀ ਇੱਧਰ ਆਉਂਦੇ ਹਨ ਉਹਨਾਂ ਵਿੱਚੋਂ ਸਾਡੀ ਬਰਾਦਰੀ ਵਾਲੇ ਖਾਸ ਤੌਰ ਉੱਤੇ ਹਿੰਦੂ ਵੀ ਗੁਰੂ ਨਾਨਕ ਨੂੰ ਬਹੁਤ ਮੰਨਦੇ ਹਨ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। चले चलन हार वाट वटाया, कंद पिटे संसार सच न पाया। क्या पविय क्या टूटिय गुर शब्द दिखाया। ममता मोह विसर जिया अपने घर आया। ਆਪਣੇ ਪਰਿਵਾਰਾਂ ਨਾਲ ਨਨਕਾਣਾ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿੱਚ ਸਮਾਂ ਗੁਜ਼ਾਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤੀਜੀ ਉਦਾਸੀ ਸ਼ੁਰੂ ਕੀਤੀ। ਅੰਦਾਜ਼ਿਆਂ ਮੁਤਾਬਕ ਇਹ ਉਦਾਸੀ 1520 ਈਸਵੀ ਵਿੱਚ ਸ਼ੁਰੂ ਹੋਈ। ਇਹ ਉਦਾਸੀ ਉਹਨਾਂ ਨੂੰ ਪੱਛਮ ਵਾਲੇ ਪਾਸੇ ਲੈ ਗਈ, ਜਿੱਥੇ ਉਹ ਮੁਸਲਮਾਨਾਂ ਦੇ ਮਜ਼ਹਬੀ ਜ਼ਿਆਰਤ ਦੇ ਅਹਿਮ ਅਸਥਾਨ ਉੱਤੇ ਗਏ। ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਪਾਕਪਟਨ, ਮੁਲਤਾਨ, ਉੱਚ, ਸੱਖਰ, ਸ਼ਿਕਾਰਪੁਰ ਅਤੇ ਮੀਰਪੁਰ ਖਾਸ ਦਾ ਸਫ਼ਰ ਕੀਤਾ। ਇਸ ਤੋਂ ਅੱਗੇ ਉਹ ਦੱਖਣ ਵਾਲੇ ਪਾਸੇ ਨੂੰ ਲਖਪਤ ਅਤੇ ਕੋਟੇਸ਼ਵਰ ਗਏ, ਜਿੱਥੋਂ ਉਹਨਾਂ ਨੇ ਸਮੁੰਦਰ ਰਾਹੀਂ ਸੋਮਿਆਨੀ ਦਾ ਸਫ਼ਰ ਕੀਤਾ ਅਤੇ ਅੱਗੇ ਹਿੰਗਲਾਜ ਲਈ ਚਾਲਾ ਪਾਇਆ। ਸੁਲਤਾਨਪੁਰ ਲੋਧੀ ਤੋਂ ਉਹਨਾਂ ਨੇ ਸਤਲੁਜ ਨਦੀ ਰਾਹੀਂ ਪਾਕਪਟਨ ਦਾ ਸਫ਼ਰ ਕੀਤਾ। ਹੁਣ ਅਸੀਂ ਇੰਡੀਆ ਪਾਕਿਸਤਾਨ ਦੀ ਸਰਹੱਦ ਵਾਘਾ ਨਾਕੇ ਤੋਂ ਪਾਰ ਕਰਕੇ ਪਾਕਿਸਤਾਨ ਜਾ ਰਹੇ ਹਾਂ, ਜਿੱਥੇ ਅਸੀਂ ਪਾਕਪਟਨ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਸਫ਼ਰ ਅੱਗੇ ਤੋਰਾਂਗੇ। ਲੋਕੀ ਹਸ਼ੀਰ ਦਿਹਾੜੇ ਤੋਂ ਖੌਫ ਖਾਂਦੇ, ਉਹ ਸਾਡੇ ਵਾਸਤੇ ਉਸ ਦਿਨ ਈਦ ਹੋਣੀ। ਉਹ ਅਸਕਰ ਵੇਖ ਲਈ ਉਹ ਅਸ਼ਰ ਮੈਦਾਨੀ ਅੰਦਰ, ਹਰ ਪਾਸੇ ਫਰੀਦ ਹੋਣੀ। ਗੁਰੂ ਨਾਨਕ ਦੂਜੀ ਵਾਰ ਬਾਬਾ ਸ਼ੇਖ ਫਰੀਦ ਦੀ ਰੂਹਾਨੀ ਗੱਦੀ ਦੇ 12ਵੇਂ ਗੱਦੀ ਨਸ਼ੀਨ ਸ਼ੇਖ ਇਬਰਾਹਿਮ ਫਰੀਦ ਸਾਨੀ ਨਾਲ ਗੋਸ਼ਟ ਕਰਨ ਜਾ ਰਹੇ ਸਨ। ਸ਼ੇਖ ਇਬਰਾਹਿਮ ਨੂੰ ਸ਼ੇਖ ਬ੍ਰਹਮ ਵੀ ਕਹਿੰਦੇ ਸਨ।
ਗੁਰੂ ਨਾਨਕ ਅਤੇ ਸ਼ੇਖ ਬ੍ਰਹਮ ਨੇ ਸ਼ਬਦਾਂ ਰਾਹੀਂ ਰੂਹਾਨੀ ਸੋਚਾਂ ਦਾ ਵਟਾਂਦਰਾ ਕੀਤਾ। ਇਸ ਦੌਰਾਨ ਇੱਕ ਵਾਰ ਸ਼ੇਖ ਇਬਰਾਹਿਮ ਨੇ ਸਾਦੀ ਜ਼ਿੰਦਗੀ ਅਤੇ ਉੱਚੀ ਸੋਚ ਦੀ ਅਹਿਮੀਅਤ ਦਾ ਇਜ਼ਹਾਰ ਕਰਨ ਲਈ ਬਾਬਾ ਫਰੀਦ ਦੇ ਸ਼ਬਦ ਦਾ ਗਾਇਨ ਕੀਤਾ। ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪੈਰਿਓ ਜਿਨਿ ਵੇਸੀ ਸੋ ਮਿਲੇ ਸੇਈ ਵੇਸ ਕਰੇਵੋ। ਇਸ ਤੋਂ ਬਾਅਦ ਗੁਰੂ ਨਾਨਕ ਨੇ ਬਾਬਾ ਫਰੀਦ ਦੇ ਕਾਇਨਾਤੀ ਪਿਆਰ ਵਾਲੇ ਫਲਸਫੇ ਦੀ ਹਾਮੀ ਭਰਦੇ ਸ਼ਬਦ ਦਾ ਗਾਇਨ ਕੀਤਾ। ਇਹ ਪਿਆਰ ਹੀ ਉਹ ਅਹਿਸਾਸ ਹੈ ਜੋ ਅਨੇਕਤਾ ਵਿੱਚ ਏਕਤਾ ਦੀ ਸਦ ਪਾਉਂਦਾ ਹੈ। ਕਰ ਹੀ ਮੁੰਦ ਵਿਦੇਸ ਪਿਰ ਨਿਤ ਚੂਰੇ ਸੰਮਾਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ। ਇਸ ਤੋਂ ਅੱਗੇ ਸ਼ੇਖ ਬ੍ਰਹਮ ਨੇ ਹੁੰਗਾਰਾ ਭਰਿਆ ਕਿ ਸਾਦਗੀ ਵਾਲੀ ਜ਼ਿੰਦਗੀ ਜਿਉਂਦਾ ਹੋਇਆ ਵੀ ਚੰਚਲ ਮਨ ਵਹਿਦਤ ਦੇ ਰਾਹ ਤੋਂ ਭਟਕ ਜਾਂਦਾ ਹੈ। ਇਸ ਦੇ ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ। सच की काती सच सब सार काढ़त तिस की अपर अपार शब्द साण रखाई लाए गुण किथे कै विच समाए गुण किथे कै विच समाए। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਮਨ ਸੱਚ ਦੀ ਪਛਾਣ ਕਰ ਲੈਂਦਾ ਹੈ ਤਾਂ ਇਸ ਦੀ ਧਾਰ ਧਾਤ ਦੇ ਚਾਕੂ ਵਾਂਗ ਤਿੱਖੀ ਹੋ ਜਾਂਦੀ ਹੈ ਜੋ ਲਾਲਸਾਵਾਂ ਨੂੰ ਚੀਰ ਦਿੰਦੀ ਹੈ। ਬਾਬਾ ਸਾਹਿਬ ਦੇ ਜਿਹੜੇ ਇੱਕ ਸਾਹਿਬਜ਼ਾਦੇ ਸਨ ਇਬਰਾਹਿਮ ਫਰੀਦ ਸਾਨੀ, ਉਹਨਾਂ ਨੇ ਬੈਠ ਕੇ ਬਾਬਾ ਨਾਨਕ ਸਾਹਿਬ ਨਾਲ ਬਹੁਤ ਅੱਛੀ ਪਿਆਰ ਦੀ ਅਖਲਾਕ ਦੀ ਗੁਫ਼ਤਗੂ ਕੀਤੀ ਇਨਸਾਨੀਅਤ ਦੀ ਰਹਿਨਮਾਈ ਵਾਸਤੇ। ਤੇ ਉਹ ਜਿਹੜਾ ਵਕਤ ਅੱਜ ਤੱਕ ਜਿਹੜਾ ਚੱਲ ਰਿਹਾ ਹੈ ਔਰ ਬੜੀ ਖੁਸ਼ੀ ਦੀ ਬਾਤ ਹੈ ਕਿ ਬਾਬਾ ਸਾਹਿਬ ਤੇ ਬਾਬਾ ਨਾਨਕ ਸਾਹਿਬ ਨੇ ਇਨਸਾਨ ਦੀ ਰਹਿਨਮਾਈ ਵਾਸਤੇ ਫਲਾਹ ਮੁੱਦੀ ਕੰਮ ਕੀਤਾ ਹੈ। ਬਾਬਾ ਫਰੀਦ ਸਰਕਾਰ ਬਹੁਤ ਰਹਿਨਮਾ ਇਨਸਾਨੀਅਤ ਸੀ ਔਰ ਇਨਸਾਨ ਦੀ ਹਮਦਰਦ ਇਨਸਾਨ ਸਨ ਔਰ ਅੱਲਾ ਦੇ ਬਜ਼ੁਰਗ ਸਨ। ਤੇ ਪੰਜਾਬ ਦੇ ਸਾਰੇ ਜਿਤਨੇ ਨੇ ਇਲਾਕੇ ਦੇ ਹਜ਼ਾਰ ਬਾਬਾ ਸਾਹਿਬ ਨਾਲ ਅਕੀਦਾ ਰੱਖਦੇ ਹਨ। ਅਸੀਂ ਜਿਹੜੇ ਬਾਬਾ ਨਾਨਕ ਸਾਹਿਬ ਨਾਲ ਬਹੁਤ ਜ਼ਿਆਦਾ ਖਾਸ ਅਕੀਦਾ ਰੱਖਦੇ ਹਾਂ। ਆਪਣੇ ਇਸ ਫੇਰੇ ਦੌਰਾਨ ਗੁਰੂ ਨਾਨਕ ਨੇ ਸ਼ੇਖ ਇਬਰਾਹਿਮ ਦੀ ਮਦਦ ਨਾਲ ਬਾਬਾ ਫਰੀਦ ਦੇ ਹੋਰ ਸ਼ਬਦ ਇਕੱਤਰ ਕੀਤੇ। ਉਹਨਾਂ ਦੀ ਸ਼ਿੱਦਤ ਨਾਲ ਕੀਤੀ ਇਹ ਖੋਜ ਹੀ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ। ਇਹ ਮੰਨਿਆ ਜਾਂਦਾ ਹੈ ਕਿ ਆਪਣੇ ਪਾਕ ਪਟਨ ਦੇ ਕਿਆਮ ਦੌਰਾਨ ਗੁਰੂ ਨਾਨਕ ਨੇ ਆਸਾ ਕੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪਾਕ ਪਟਨ ਤੋਂ ਮੁਲਤਾਨ ਦਾ ਪੈਦਲ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪਾਕ ਪਟਨ ਤੋਂ ਮੁਲਤਾਨ ਜਾ ਰਹੇ ਹਾਂ। ਚਨਾਬ ਨਦੀ ਦੇ ਕਿਨਾਰੇ ਉੱਤੇ ਮੁਲਤਾਨ ਪੰਜਾਬ ਦਾ ਪੁਰਾਤਨ ਸ਼ਹਿਰ ਹੈ। ਵਿਆਦ ਲਿਖਤਾਂ ਵਿੱਚ ਦਰਜ ਹੈ ਕਿ ਪ੍ਰਹਿਲਾਦ ਅਤੇ ਹਿਰਨਾਕਸ਼ ਦੀ ਅਫਸਾਨਵੀ ਕਹਾਣੀ ਇਸੇ ਸ਼ਹਿਰ ਵਿੱਚ ਵਾਪਰੀ ਸੀ।
ਜਦੋਂ 324 ਈਸਾ ਪੂਰਵ ਵਿੱਚ ਯੂਨਾਨੀ ਰਾਜੇ ਅਲੈਗਜ਼ੈਂਡਰ ਨੇ ਮੁਲਤਾਨ ਉੱਤੇ ਹਮਲਾ ਕੀਤਾ ਤਾਂ ਇਹ ਮਾਲੀ ਸਲਤਨਤ ਦੇ ਰਾਜ ਦਾ ਹਿੱਸਾ ਸੀ। 7ਵੀਂ ਸਦੀ ਦੇ ਚੀਨੀ ਯਾਤਰੂ ਯੋਂਗਸਾਂਗ ਨੇ ਮੁਲਤਾਨ ਦੀ ਨਾਮਵਰੀ ਦਾ ਜ਼ਿਕਰ ਕੀਤਾ ਹੈ। 8ਵੀਂ ਸਦੀ ਵਿੱਚ ਮਰਕਜ਼ੀ ਏਸ਼ੀਆ ਦੇ ਸੌਦਾਗਰਾਂ ਅਤੇ ਹਮਲਾਵਾਰਾਂ ਰਾਹੀਂ ਮੁਲਤਾਨ ਦੀ ਇਸਲਾਮ ਨਾਲ ਜਾਣ ਪਛਾਣ ਹੋਈ। ਗੁਰੂ ਨਾਨਕ ਦੇ ਆਉਣ ਵਾਲੇ ਦੌਰ ਵਿੱਚ ਮੁਲਤਾਨ ਮੁਖਤਲਿਫ ਦਸਤੂਰ ਦੇ ਮੁਸਲਮਾਨ ਫਕੀਰਾਂ ਦਾ ਅਹਿਮ ਮਰਕਜ਼ ਸੀ। ਮੁਲਤਾਨ ਇਜ਼ ਅ ਸਿਟੀ ਆਫ ਸੇਂਟਸ। ਮੁਲਤਾਨ ਸੰਤਾਂ ਦਾ ਸ਼ਹਿਰ ਹੈ। ਇਹ ਉਸ ਸੰਗਮ ਦੇ ਲਾਗੇ ਹੈ ਜਿੱਥੇ ਪੰਜਾਬ ਦੀਆਂ 5 ਨਦੀਆਂ ਸ਼ਾਹਜ਼ੋਰ ਸਿੰਧ ਦਰਿਆ ਵਿੱਚ ਰਲ ਜਾਂਦੀਆਂ ਹਨ। ਸ਼ਾਇਦ ਇਸੇ ਕਰਕੇ ਸੂਫੀ ਸੰਤਾਂ ਦਾ ਯਕੀਨ ਸੀ ਕਿ ਮੁਲਤਾਨ ਵਿੱਚ ਮਨੁੱਖ ਦੀ ਹਉਮੈ ਉਸੇ ਤਰ੍ਹਾਂ ਖਤਮ ਹੋ ਸਕਦੀ ਹੈ ਜਿਸ ਤਰ੍ਹਾਂ ਪੰਜਾਬ ਦੀਆਂ 5 ਨਦੀਆਂ ਦੀ ਨਿੱਜੀ ਸ਼ਨਾਖਤ ਮੁੱਕ ਜਾਂਦੀ ਹੈ। ਅਸੀਂ ਸੂਫੀ ਰਹੱਸਵਾਦੀ ਸ਼ੇਖ ਬਹਾਉਦੀਨ ਜ਼ਕਰੀਆ ਦੀ ਮਜ਼ਾਰ ਉੱਤੇ ਜਾ ਰਹੇ ਹਾਂ। ਸ਼ੇਖ ਬਹਾਉਦੀਨ ਜ਼ਕਰੀਆ 12ਵੀਂ ਸਦੀ ਦੇ ਰੂਹਾਨੀ ਰਹਿਨੁਮਾ ਸਨ ਜਿਨ੍ਹਾਂ ਨੇ ਬਗਦਾਦ ਵਾਲੇ ਸੁਹਰਾਵਰਦੀ ਸਿਲਸਿਲੇ ਦਾ ਇਸ ਇਲਾਕੇ ਵਿੱਚ ਮੁੱਢ ਬੰਨਿਆ। ਇਹ ਮੰਨਿਆ ਜਾਂਦਾ ਹੈ ਕਿ ਉਹ ਪੈਗੰਬਰ ਮੁਹੰਮਦ ਦੀ ਕੁਲ ਵਿੱਚੋਂ ਸਨ। ਦੱਖਣੀ ਪੰਜਾਬ ਦੇ ਸਫ਼ਰ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ 4 ਵਿੱਚੋਂ 3 ਸੂਫੀ ਦੋਸਤਾਂ ਦੀਆਂ ਦਰਗਾਹਾਂ ਉੱਤੇ ਗਏ। ਸ਼ੇਖ ਬਹਾਉਦੀਨ ਜ਼ਕਰੀਆ, ਸ਼ੇਖ ਜਲਾਲੂਦੀਨ ਬੁਖਾਰੀ ਅਤੇ ਸ਼ੇਖ ਫਰੀਦ ਗੰਜ ਸ਼ੱਕਰ। ਇਹ ਸੂਫੀ ਸਨ 13ਵੀਂ ਸਦੀ ਦੇ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲਿਆਂ ਦੇ ਰਹਿਬਰਾਨ ਸਨ। ਇਹਨਾਂ ਦੀ ਸ਼ੋਭਾ 4 ਯਾਰ ਵਜੋਂ ਸੀ ਅਤੇ ਇਹਨਾਂ ਦੀਆਂ ਦਰਗਾਹਾਂ ਇਸਲਾਮੀ ਮਜ਼ਹਬੀ ਜੋੜ ਮੇਲਿਆਂ ਲਈ ਅਹਿਮ ਸਥਾਨ ਸਨ। ਸ਼ਾਇਦ ਇਸੇ ਕਾਰਨ ਗੁਰੂ ਨਾਨਕ ਇਸ ਸਥਾਨ ਉੱਤੇ ਆਏ ਸਨ। ਆਪੇ ਰਸੀਆ ਆਪ ਰਸ ਆਪੇ ਰਾਵਣਹਾਰ। This profound verse ਖੁਦਾ ਦੀ ਹਾਜ਼ਰਾ ਹਜ਼ੂਰੀ ਬਾਰੇ ਇਸ ਡੂੰਘੇ ਸ਼ਬਦ ਦਾ ਉਚਾਰਨ ਗੁਰੂ ਨਾਨਕ ਨੇ ਸ਼ੇਖ ਬਹਾਉਦੀਨ ਜ਼ਕਰੀਆ ਦੀ ਇਸ ਦਰਗਾਹ ਉੱਤੇ ਕੀਤਾ। ਜਦੋਂ ਗੁਰੂ ਨਾਨਕ ਮੁਲਤਾਨ ਵਿੱਚ ਪਧਾਰੇ ਤਾਂ ਇਸ ਦਰਗਾਹ ਦੇ ਮਖਦੂਮ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇ ਕਈ ਦਿਨ ਰੂਹਾਨੀ ਗੋਸ਼ਟ ਕਰਦਿਆਂ ਗੁਜ਼ਾਰੇ। days in spiritual dialogues. ਮਖਦੂਮ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਾਇਨਾ ਉਸਤਾਦ ਹੈ। ਬਰੇ ਸਗੀਰ ਦੀਆਂ ਸੂਫੀ ਦਰਗਾਹਾਂ ਦੇ ਰੂਹਾਨੀ ਰਹਿਬਰਾਂ ਨੂੰ ਇਸੇ ਰੁਤਬੇ ਨਾਲ ਨਵਾਜ਼ਿਆ ਜਾਂਦਾ ਹੈ। ਸ਼ੇਖ ਬਹਾਉਦੀਨ ਜ਼ਕਰੀਆ ਦੀ ਇਸ ਦਰਗਾਹ ਦੇ ਮਖਦੂਮ ਬਹਾਵਦੀ ਨੇ ਜ਼ਿਕਰ ਕੀਤਾ ਕਿ ਉਹ ਜਾਣਦੇ ਹਨ ਕਿ ਗੁਰੂ ਨਾਨਕ ਕਿਸੇ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਕਰਦੇ। ਉਹਨਾਂ ਨੇ ਸਵਾਲ ਕੀਤਾ ਕਿ ਕੀ ਰੂਹਾਨੀ ਨੂਰ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਵਿੱਚ ਵਾਸ ਕਰਦੀ ਹੈ? ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ, ਆਪੇ ਰਸੀਆ ਆਪ ਰਸ ਆਪੇ ਰਾਵਣ ਆਪੇ ਹੋਵੇ ਚੋਲੜਾ ਆਪੇ ਸੇਜ ਪਤਾ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪ੍ਰਭੂ। ਗੁਰੂ ਨਾਨਕ ਨੇ ਫਰਮਾਇਆ
ਕਿ ਸਰਵ ਉੱਚ ਸ਼ਕਤੀ ਦਾ ਸਭ ਜੀਆਂ ਵਿੱਚ ਵਾਸਾ ਹੈ। ਉਹ ਸਿਰਜਣਹਾਰ ਹੈ ਜੋ ਸਭ ਵਿੱਚ ਸਮਾਇਆ ਹੈ ਅਤੇ ਸਭ ਨੂੰ ਨਜ਼ਰ ਵਿੱਚ ਰੱਖਦਾ ਹੈ। ਭਗਤ ਪ੍ਰਹਿਲਾਦ ਦੇ ਸਤਕਾਰ ਵਿੱਚ ਬਣਿਆ ਪ੍ਰਹਿਲਾਦਪੁਰੀ ਮੰਦਿਰ ਸ਼ੇਖ ਬਾਹੂਦੀਨ ਜ਼ਕਰੀਆ ਦੀ ਦਰਗਾਹ ਦੇ ਲਾਗੇ ਬਣਿਆ ਹੋਇਆ ਹੈ। ਮੌਜੂਦਾ ਦੌਰ ਵਿੱਚ ਇਹ ਅਸਥਾਨ ਖੰਡਰ ਬਣ ਗਿਆ ਹੈ ਕਿਉਂਕਿ ਇਸ ਦੀ ਸੇਵਾ ਸੰਭਾਲ ਕਰਨ ਵਾਲੀ ਹਿੰਦੂ ਬਰਾਦਰੀ 1947 ਵਿੱਚ ਪਈਆਂ ਮਜ਼ਹਬੀ ਵੰਡੀਆਂ ਕਾਰਨ ਇੱਥੋਂ ਹਿਜਰਤ ਕਰ ਗਈ। ਭਗਤ ਪ੍ਰਹਿਲਾਦ ਦਾ ਜ਼ਿਕਰ ਗੁਰਬਾਣੀ ਵਿੱਚ ਗੁਰਮੁਖ ਵਜੋਂ ਆਉਂਦਾ ਹੈ, ਜਿਸ ਦਾ ਮੂੰਹ ਨੇਕੀ ਵਾਲੇ ਪਾਸੇ ਹੈ। ਮੁਲਤਾਨ ਦਾ ਪੁਰਾਤਨ ਮੰਦਿਰ ਭਗਤ ਪ੍ਰਹਿਲਾਦ ਦੇ ਪੁਰਾਣੇ ਕਿੱਸੇ ਦੀ ਗਵਾਹੀ ਭਰਦਾ ਹੈ। ਵਿਆਦੀ ਅੰਜਲੀ ਸਾਹਿਤ ਭਗਵਤ ਪੁਰਾਣ ਵਿੱਚ ਇਖਲਾਕੀ ਕਹਾਣੀਆਂ ਦਾ ਸੰਕਲਨ ਹੈ। ਇਹਨਾਂ ਕਹਾਣੀਆਂ ਵਿੱਚ ਇੱਕ ਕਹਾਣੀ ਭਗਤ ਪ੍ਰਹਿਲਾਦ ਅਤੇ ਉਹਨਾਂ ਦੇ ਪਿਤਾ ਰਾਜਾ ਹਿਰਨਾਕਸ਼ਪ ਦੀ ਹੈ। ਹਿਰਨਾਕਸ਼ਪ ਪਦਾਰਥਵਾਦ ਦਾ ਨੁਮਾਇਆ ਕਿਰਦਾਰ ਹੈ ਜੋ ਅਹੰਕਾਰ ਦੀ ਨੁਮਾਇੰਦਗੀ ਕਰਦਾ ਹੈ। ਪ੍ਰਹਿਲਾਦ ਦਾ ਮਾਇਨਾ ਹਾਂ ਪੱਖੀ ਅਡੋਲਤਾ ਹੈ ਜੋ ਨਾ ਪੱਖ ਨੂੰ ਇਨਕਾਰ ਕਰਨ ਵਾਲੀ ਤਾਕਤ ਦੀ ਨੁਮਾਇੰਦਗੀ ਕਰਦਾ ਹੈ। ਰਾਜਾ ਹਿਰਨਾਕਸ਼ਪ ਨੂੰ ਵਰਦਾਨ ਮਿਲਿਆ ਹੋਇਆ ਸੀ ਕਿ ਉਸ ਨੂੰ ਨਾ ਮਨੁੱਖ ਮਾਰ ਸਕਦਾ ਸੀ ਅਤੇ ਨਾ ਜਾਨਵਰ, ਨਾ ਉਹ ਦਿਨ ਵਿੱਚ ਮਰ ਸਕਦਾ ਸੀ ਅਤੇ ਨਾ ਰਾਤ ਨੂੰ, ਨਾ ਉਹ ਦਰਵਾਜ਼ੇ ਦੇ ਅੰਦਰ ਮਰ ਸਕਦਾ ਸੀ ਅਤੇ ਨਾ ਬਾਹਰ, ਅਤੇ ਨਾ ਕਿਸੇ ਹਥਿਆਰ ਨਾਲ ਮਰ ਸਕਦਾ ਸੀ। ਇਸੇ ਰਹਿਮਤ ਨੇ ਹਿਰਨਾਕਸ਼ਪ ਨੂੰ ਹੰਕਾਰੀ ਬਣਾ ਦਿੱਤਾ ਅਤੇ ਉਹ ਲੋਕਾਂ ਤੋਂ ਆਪਣੀ ਬੰਦਗੀ ਕਰਨ ਦੀ ਮੰਗ ਕਰਨ ਲੱਗਿਆ। ਭਗਤ ਪ੍ਰਹਿਲਾਦ ਆਪਣੀ ਮਾਂ ਕਾਯਾਧੂ ਦੀ ਦੇਖ-ਰੇਖ ਵਿੱਚ ਕਦਰਾਂ ਕੀਮਤਾਂ ਨਾਲ ਪਲਿਆ ਸੀ ਅਤੇ ਉਹਨਾਂ ਨੇ ਆਪਣੇ ਬਾਪ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਹਿਰਨਾਕਸ਼ਪ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਆਪਣੀ ਭੈਣ ਹੋਲਿਕਾ ਨਾਲ ਰਲ ਕੇ ਵਿਉਂਤ ਬਣਾਈ, ਜਿਸ ਨੂੰ ਅੱਗ ਵਿੱਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਜਦੋਂ ਹੋਲਿਕਾ ਪ੍ਰਹਿਲਾਦ ਨੂੰ ਲੈ ਕੇ ਬਲਦੇ ਅੰਗੀਠੇ ਵਿੱਚ ਪਹੁੰਚੀ ਤਾਂ ਉਹ ਫਨਾ ਹੋ ਗਈ ਅਤੇ ਪ੍ਰਹਿਲਾਦ ਨੂੰ ਸੇਕ ਤੱਕ ਨਾ ਲੱਗਿਆ। ਇਸ ਤੋਂ ਬਾਅਦ ਵਰਦਾਨ ਦੀਆਂ ਸਾਰੀਆਂ ਸ਼ਰਤਾਂ ਨੂੰ ਕੰਨੀ ਕਤਰਾ ਕਰਕੇ ਨਰਸਿੰਘ ਨੇ ਨੀਮ ਮਨੁੱਖ ਨੀਮ ਪਸ਼ੂ ਦੇ ਰੂਪ ਵਿੱਚ ਰਾਜਾ ਹਿਰਨਾਕਸ਼ਪ ਨੂੰ ਖਤਮ ਕਰ ਦਿੱਤਾ। ਨੇਕੀ ਦੀ ਬਦੀ ਉੱਤੇ ਜਿੱਤ ਦੇ ਜਸ਼ਨ ਵਜੋਂ ਹਿੰਦੂ ਰੰਗਾਂ ਦਾ ਤਿਉਹਾਰ ਹੋਲੀ ਮਨਾਉਂਦੇ ਹਨ। ਗੁਰੂ ਨਾਨਕ ਅਤੇ ਭਗਤ ਪ੍ਰਹਿਲਾਦ ਦੇ ਸਮਿਆਂ ਵਿੱਚ ਸਦੀਆਂ ਦੀ ਵਿੱਥ ਹੈ, ਪਰ ਜਨਮ ਸਾਖੀ ਕਲਾਕਿਰਤਾਂ ਵਿੱਚ ਦੋਵਾਂ ਨੂੰ ਗੋਸ਼ਟ ਕਰਦੇ ਦਿਖਾਇਆ ਗਿਆ ਹੈ। ਮੇਰੀ ਨਿਮਾਣੀ ਰਾਏ ਵਿੱਚ ਇਹ ਕਲਾਕਿਰਤਾਂ ਗੁਰੂ ਨਾਨਕ ਅਤੇ ਭਗਤ ਪ੍ਰਹਿਲਾਦ ਦੀ ਫਲਸਾਫੀ ਸਾਂਝ ਦੀ ਨੁਮਾਇੰਦਗੀ ਕਰਦੀਆਂ ਹਨ। ਗੁਰੂ ਨਾਨਕ ਨੇ ਪ੍ਰਹਿਲਾਦ ਦੀ ਸ਼ਰਧਾ ਦੇ ਮੂਲ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ। ਦੁਰ ਮਤ ਹਰਣਾ ਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪਰਹਾਰੀ। प्रहलाद उधारे किरपा तारी। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੁਲਤਾਨ ਤੋਂ ਦੱਖਣ ਵਾਲੇ ਪਾਸੇ ਨੂੰ ਚਿਨਾਬ ਨਦੀ ਵਿੱਚੋਂ ਉੱਚ ਜਾਣ ਲਈ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਉੱਚ ਜਾ ਰਹੇ ਹਾਂ।
यूनानी राजे ਅਲੈਗਜ਼ੈਂਡਰ ਨੇ 325 ਈਸਵੀ ਪੂਰਵ ਅਲੈਗਜ਼ੈਂਡਰੀਆ ਨਾਮ ਦੇ ਸ਼ਹਿਰ ਦਾ ਮੁੱਢ ਬੰਨਿਆ। ਮੰਨਿਆ ਜਾਂਦਾ ਹੈ ਕਿ ਪਹਿਲਾਂ ਉਸ ਸ਼ਹਿਰ ਦਾ ਨਾਮ ਹੀ ਅਲੈਗਜ਼ੈਂਡਰੀਆ ਸੀ। 7ਵੀਂ ਸਦੀ ਵਿੱਚ ਮਰਕਜ਼ੀ ਏਸ਼ੀਆ ਦੇ ਹਮਲਾਵਾਰਾਂ ਦੀ ਇਸ ਇਲਾਕੇ ਉੱਤੇ ਜਿੱਤ ਤੋਂ ਬਾਅਦ ਉੱਚ ਸੂਫੀ ਸੰਤਾਂ ਦੀ ਖਿੱਚ ਦਾ ਮਰਕਜ਼ ਬਣ ਗਿਆ। ਇਸ ਲਈ ਇਹ ਸ਼ਹਿਰ ਉੱਚ ਸ਼ਰੀਫ ਵਜੋਂ ਵੀ ਜਾਣਿਆ ਜਾਂਦਾ ਹੈ। The town of Uch is in the southern ਉੱਚ ਸ਼ਹਿਰ ਪੰਜਾਬ ਦੇ ਧੁਰ ਦੱਖਣ ਵਿੱਚ ਹੈ। 12ਵੀਂ ਸਦੀ ਵਿੱਚ ਇਸ ਨੂੰ ਦਿਓਗੜ੍ਹ ਕਿਹਾ ਜਾਂਦਾ ਸੀ, ਜਿਸ ਦਾ ਮਾਇਨਾ ਦੇਵਤਿਆਂ ਦਾ ਗੜ੍ਹ ਸੀ। ਹੁਣ ਇਹ ਸ਼ਹਿਰ ਸੂਫੀ ਸੰਤਾਂ ਦੀਆਂ ਇਤਿਹਾਸਕ ਦਰਗਾਹਾਂ ਲਈ ਮਸ਼ਹੂਰ ਹੈ। ਉੱਚ ਵਿੱਚ ਅਸੀਂ 12ਵੀਂ ਸਦੀ ਦੇ ਸੂਫੀ ਸੰਤ ਸ਼ੇਖ ਜਲਾਲੂਦੀਨ ਬੁਖਾਰੀ ਦੀ ਦਰਗਾਹ ਉੱਤੇ ਜਾ ਰਹੇ ਹਾਂ। ਉਹ ਉਜ਼ਬੇਕਿਸਤਾਨ ਵਿੱਚ ਬੁਖਾਰਾ ਦੇ ਮੂਲ ਵਾਸੀ ਸਨ। ਉਹ ਇਸਲਾਮ ਦੇ ਪ੍ਰਚਾਰਕ ਸਨ ਅਤੇ ਲਾਲ ਕੱਪੜੇ ਪਾਉਣ ਕਾਰਨ ਸੁਰਖਪੋਸ਼ ਵਜੋਂ ਜਾਣੇ ਜਾਂਦੇ ਸਨ। ਉਹ ਹਰ ਜਮਾਤ, ਲਿੰਗ ਅਤੇ ਮਨੌਤਾਂ ਵਾਲੇ ਲੋਕਾਂ ਵਿੱਚ ਮਕਬੂਲ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਮੀ ਸ਼ਾਗਿਰਦਾਂ ਵਿੱਚ ਲਾਲ ਦੇਦ ਸ਼ਾਮਿਲ ਸੀ। ਕਸ਼ਮੀਰ ਵਿੱਚ ਲਾਲ ਦੇਦ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਰਪ੍ਰਸਤ ਸੰਤ ਮੰਨਿਆ ਜਾਂਦਾ ਹੈ, ਜਿਸ ਨੇ ਲਿੰਗ ਅਤੇ ਮਜ਼ਹਬ ਨਾਲ ਜੁੜੇ ਸਮਾਜਿਕ ਵਿਤਕਰੇ ਨੂੰ ਤੋੜਿਆ। ਲਾਲ ਦੇਦ ਨੇ ਸੂਫੀਵਾਦ, ਇਸਲਾਮ, ਸ਼ੈਵ ਮਤ ਅਤੇ ਬੁੱਧ ਮਤ ਦੀਆਂ ਸਾਂਝੀਆਂ ਕਨੀਆਂ ਨਾਲ ਸਾਂਝ ਪਾਈ। In the 13th century, the famous Sufi 13ਵੀਂ ਸਦੀ ਵਿੱਚ ਮਸ਼ਹੂਰ ਸੂਫੀ ਸੰਤ ਸੈਯਦ ਜਲਾਲੂਦੀਨ ਬੁਖਾਰੀ ਉੱਚ ਆ ਗਏ ਅਤੇ ਇੱਥੇ ਟਿਕਾਣਾ ਕਰ ਲਿਆ। This shrine in Uch Sharif, ਉਹ ਉੱਚ ਸ਼ਰੀਫ ਦੀ ਇਸ ਦਰਗਾਹ ਵਿੱਚ ਦਫਨ ਹਨ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਉੱਚ ਆਏ ਸਨ ਤਾਂ ਇਸ ਦਰਗਾਹ ਦੇ ਮਖਦੂਮ ਨੇ ਉਹਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਦਾ ਨਾਮ ਹਾਜੀ ਸ਼ੇਖ ਅਬਦੁਲ ਬੁਖਾਰੀ ਸੀ। ਇਸ ਸਲਾਬੇ ਕਮਰੇ ਵਿੱਚ ਸੈਯਦ ਜਲਾਲੂਦੀਨ ਬੁਖਾਰੀ ਦੀ ਕਬਰ ਹੈ। ਇਸ ਦਾ ਅੰਦਰਲਾ ਪਾਸਾ ਦਿਲਕਸ਼ ਹੈ। ਸ਼ਤੀਰਾਂ ਉੱਤੇ ਹਮਵਾਰ ਛੱਤ ਹੈ, ਜਿਸ ਉੱਤੇ ਬਰੀਕ ਲਹਿਰੀਆਂ ਦੀ ਨਕਾਸ਼ੀ ਕੀਤੀ ਗਈ ਹੈ। ਕੰਧਾਂ ਉੱਤੇ ਸਜਾਵਟੀ ਪੱਥਰ ਲੱਗਿਆ ਹੋਇਆ ਹੈ ਅਤੇ ਛੱਤ ਉੱਤੇ ਹੱਥ ਨਾਲ ਫੁੱਲ ਬੂਟੀਆਂ ਦੀ ਚਿੱਤਰਕਾਰੀ ਕੀਤੀ ਹੋਈ ਹੈ ਅਤੇ ਸੁਨਹਿਰੀ ਰੋਗਨ ਵਿੱਚ ਰੇਖਾਵੀ ਲਹਿਰੀਏ ਬਣੇ ਹੋਏ ਹਨ। ਇਹ ਕਮਰਾ ਹੋਰ ਸੰਤਾਂ ਅਤੇ ਸੂਫੀ ਸੰਤ ਜਲਾਲੂਦੀਨ ਬੁਖਾਰੀ ਦੇ ਰਿਸ਼ਤੇਦਾਰਾਂ ਦੀਆਂ ਕਬਰਾਂ ਨਾਲ ਭਰਿਆ ਪਿਆ ਹੈ। ਇੰਜ ਜਾਪਦਾ ਹੈ ਜਿਵੇਂ ਉਹ ਹਾਲੇ ਵੀ ਮਜਲਿਸ ਕਰ ਰਹੇ ਹੋਣ। ਕਈ ਸਿੱਖ ਲੇਖਕਾਂ ਨੇ ਦਰਜ ਕੀਤਾ ਹੈ ਕਿ ਉੱਚ ਦੇ ਮਖਦੂਮ ਕੋਲ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਹਨ। ਅਸੀਂ ਸੈਯਦ ਜ਼ਮਰੂਦ ਹੁਸੈਨ ਅਲ ਹੁਸੈਨੀ ਦੇ ਘਰ ਜਾ ਰਹੇ ਹਾਂ, ਜੋ ਇਸ ਵੇਲੇ ਸੈਯਦ ਜਲਾਲੂਦੀਨ ਬੁਖਾਰੀ ਦੀ ਦਰਗਾਹ ਦੇ ਮਖਦੂਮ ਹਨ। ਮੈਂ ਸਰਕਾਰ ਆਕਾ ਸੁਰਖਪੋਸ਼ ਬੁਖਾਰੀ ਦੀ ਦਰਗਾਹ ਵਿੱਚ ਉਹਨਾਂ ਦੀ ਖਿਦਮਤ ਵਿੱਚ ਝਾੜੂ ਬਰਦਾਰ ਹਾਂ। ਉਸ ਸ਼ਹਿਨशाह ਦਾ ਆਕਾਏ ਮਖਦੂਮ ਜਹਾਨੇ ਜਹਾਨ ਗਸ਼ਤ ਦੇ ਦੌਰ ਵਿੱਚ ਹਜ਼ਰਤ ਬਾਬਾ ਗੁਰੂ ਨਾਨਕ ਸਾਹਿਬ ਤਸ਼ਰੀਫ ਲਿਆਏ ਸਨ। ਉਹਨਾਂ ਨੇ ਸਾਡੇ ਦਾਦਾ ਜਹਾਨੇ ਜਹਾਨ ਗਸ਼ਤ ਇਲਾਹੇ ਰਹਿਮਤ ਨੂੰ ਆਪਣਾ ਗ੍ਰੰਥ ਪੇਸ਼ ਕੀਤਾ। ਉਹ ਆਪਣੀ ਗ੍ਰੰਥ ਕਿਤਾਬ ਪੇਸ਼ ਕੀ। ਉਹਨਾਂ ਨੇ ਸਾਡੇ ਦਾਦਾ ਨੂੰ ਆਪਣੀਆਂ ਖੜਾਵਾਂ, ਕੰਠੇ ਅਤੇ ਇੱਕ ਕਿਤਾਬ ਪੇਸ਼ ਕੀਤੀ ਜੋ ਨਸਲ ਦਰ ਨਸਲ ਸਾਡੇ ਨਾਲ ਚੱਲ ਰਹੀ ਹੈ। ਇਹ ਸਾਡੇ ਕੋਲ ਮੌਜੂਦ ਹੈ। ਇਹ ਉਹ ਕਿਤਾਬ ਹੈ। ਇਹ ਬਾਬਾ ਗੁਰੂ ਨਾਨਕ ਦੇ ਆਪਣੇ ਹੱਥੀਂ ਲਿਖਿਆ ਗ੍ਰੰਥ ਹੈ। ਜਿਸ ਗ੍ਰੰਥ ਬਾਰੇ ਗੁਰੂ ਨਾਨਕ ਦਾ ਮਖਦੂਮਾਂ ਨੂੰ ਦਿੱਤਾ ਤੋਹਫਾ ਹੋਣ ਦਾ ਦਾਅਵਾ ਹੈ, ਉਸ ਉੱਤੇ ਜ਼ਰਾ ਨੀਚ ਲਗਾਇਆ ਪਤਾ ਲੱਗਿਆ ਕਿ ਇਹ ਸੁਖਮਨੀ ਸਾਹਿਬ ਦਾ ਛਾਪੇ ਖਾਨੇ ਤੋਂ ਛਪਿਆ ਗੁਟਕਾ ਹੈ, ਜੋ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਦਾਅਵਾ ਕੀਤੀਆਂ ਗਈਆਂ ਹੋਰ ਨਿਸ਼ਾਨੀਆਂ ਪੇਸ਼ ਨਹੀਂ ਕੀਤੀਆਂ ਗਈਆਂ। ਹਾਲਾਂਕਿ ਇਹਨਾਂ ਨਿਸ਼ਾਨੀਆਂ ਦੀ ਕੋਈ ਇਤਿਹਾਸਿਕ ਅਹਿਮੀਅਤ ਨਹੀਂ ਹੈ, ਪਰ ਇਹ ਨਿਸ਼ਾਨੀਆਂ ਉਹ ਜ਼ਰੀਆ ਹਨ ਜਿਸ ਰਾਹੀਂ
ਉੱਚ ਦੇ ਮਕਤੂਮਾਂ ਨੇ ਗੁਰੂ ਨਾਨਕ ਨਾਲ ਆਪਣਾ ਸੰਗ ਜੋੜੀ ਰੱਖਿਆ ਹੈ। ਰਾਜਹੂ ਸਭ ਕੋ ਉਪਰ ਸਚ ਆਚਾਰ। ਮਨੁੱਖ ਆਪਣੇ ਆਪ ਨਾਲ ਸੱਚਾ ਹੋ ਕੇ ਹੀ ਦੂਜਿਆਂ ਨਾਲ ਸੱਚਾ ਹੋ ਸਕਦਾ ਹੈ। ਗੁਰੂ ਨਾਨਕ ਨੇ ਦ੍ਰਿੜਾਇਆ ਕਿ ਸੱਚ ਉੱਚਾ ਹੈ, ਪਰ ਸੁੱਚੇ ਕਿਰਦਾਰ ਦੀ ਜ਼ਿੰਦਗੀ ਜਿਉਣਾ ਸਰਵੋਤਮ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਜਦੋਂ ਹਾਜੀ ਸ਼ੇਖ ਅਬਦੁਲ ਬੁਖਾਰੀ ਦੇ ਮਹਿਮਾਨ ਸਨ ਤਾਂ ਮੁਲਤਾਨ ਵਿੱਚ ਸ਼ੇਖ ਬਾਹਉਦੀਨ ਜ਼ਕਰੀਆ ਦੀ ਮਜ਼ਾਰ ਦੇ ਮਖਦੂਮ ਬਾਹਵਦੀ ਵੀ ਉੱਚ ਪਹੁੰਚੇ। ਦੋਵਾਂ ਮਖਦੂਮਾਂ ਨੇ ਹਜ ਕਰਨ ਲਈ ਮੱਕਾ ਜਾਣ ਦਾ ਫੈਸਲਾ ਕੀਤਾ। ਗੁਰੂ ਨਾਨਕ ਅਤੇ ਭਾਈ ਮਰਦਾਨਾ ਵੀ ਉੱਚ ਤੋਂ ਉਹਨਾਂ ਨਾਲ ਕਿਸ਼ਤੀ ਉੱਤੇ ਸਵਾਰ ਹੋ ਗਏ। ਚਿਨਾਬ ਅਤੇ ਸਿੰਧੂ ਨਦੀਆਂ ਰਾਹੀਂ ਹੁੰਦੇ ਹੋਏ ਉਹ ਸਿੰਧ ਵਿੱਚ ਸੱਖਰ ਪਹੁੰਚੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਉੱਚ ਤੋਂ ਸੱਖਰ ਜਾ ਰਹੇ ਹਾਂ। ਸਿੰਧ ਸਮੁੰਦਰੀ ਅਤੇ ਥਲ ਰਾਹਾਂ ਦੇ ਚੁਰਾਹਿਆਂ ਵਿੱਚ ਪੈਂਦਾ ਹੈ। ਇਹ ਪਾਕਿਸਤਾਨ ਵਿੱਚ ਪੰਜਾਬ ਅਤੇ ਬਲੋਚਿਸਤਾਨ ਨਾਲ ਲੱਗਦਾ ਹੈ ਅਤੇ ਇੰਡੀਆ ਵਿੱਚ ਰਾਜਸਥਾਨ ਅਤੇ ਗੁਜਰਾਤ ਨਾਲ ਲੱਗਦਾ ਹੈ। ਇਤਿਹਾਸਿਕ ਤੌਰ ਉੱਤੇ ਤਹਿਜ਼ੀਬਾਂ, ਸੱਭਿਅਤਾਵਾਂ, ਮਜ਼ਹਬਾਂ ਅਤੇ ਫਲਸਫਿਆਂ ਦਾ ਸਿੰਧ ਵਿੱਚ ਮੇਲ ਹੁੰਦਾ ਹੈ। ਸ਼ਾਇਦ ਗੁਰੂ ਨਾਨਕ ਦੇ ਇੱਥੇ ਆਉਣ ਦਾ ਕਾਰਨ ਵੀ ਇਹੋ ਰਿਹਾ ਹੋਵੇਗਾ ਕਿ ਵੱਖ-ਵੱਖ ਤਹਿਜ਼ੀਬਾਂ ਅਤੇ ਮਜ਼ਹਬਾਂ ਨਾਲ ਸੰਵਾਦ ਕੀਤਾ ਜਾਵੇ। ਮੋਹਿੰਜੋਦੜੋ ਦੀ ਸਭਿਅਤਾ ਲਈ ਮਸ਼ਹੂਰ ਸਿੰਧ ਦਾ ਨਾਮ ਸਿੰਧੂ ਨਦੀ ਦੀ ਨੇੜਤਾ ਕਾਰਨ ਪਿਆ ਹੈ। ਇਸ ਨੂੰ ਇੰਡਸ ਵੀ ਕਹਿੰਦੇ ਹਨ। ਸਦੀਆਂ ਤੱਕ ਬੁੱਧ ਅਤੇ ਹਿੰਦੂ ਧਰਮ ਇਸ ਇਲਾਕੇ ਦਾ ਅਨਿਖੜਵਾ ਹਿੱਸਾ ਸਨ। ਬਾਅਦ ਵਿੱਚ ਸੂਫੀਵਾਦ ਵੀ ਇੱਥੇ ਖਿੜਿਆ। ਇਤਿਹਾਸਕ ਤੌਰ ਉੱਤੇ ਸਿੰਧ ਵਾਸੀਆਂ ਨੂੰ ਰੱਲੇ ਮਿੱਲੇ ਮਜ਼ਹਬ ਲਈ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦਾ ਕਾਇਨਾਤੀ ਭਾਈਚਾਰੇ ਅਤੇ ਵਹਿਦਤ ਦਾ ਸੁਨੇਹਾ ਸਿੰਧ ਦੀ ਸਮਾਜਿਕ ਮਜ਼ਹਬੀ ਜ਼ਿੰਦਗੀ ਵਿੱਚ ਡੂੰਘਾ ਰਚ ਗਿਆ। ਗੁਰੂ ਨਾਨਕ ਦਾ ਫਲਸਫਾ ਇਲਾਕੇ ਦੇ ਲੋਕਾਂ ਦੇ ਦਿਲਾਂ ਨੂੰ ਟੁੰਬ ਗਿਆ, ਜਿਨ੍ਹਾਂ ਵਿੱਚ ਬੁਨਿਆਦੀ ਤੌਰ ਉੱਤੇ ਹਿੰਦੂ ਪਿਛੋਕੜ ਵਾਲੇ ਸਨ, ਜੋ ਬਾਅਦ ਵਿੱਚ ਨਾਨਕ ਪੰਥੀ ਵਜੋਂ ਜਾਣੇ ਗਏ। ਅਸੀਂ ਸੱਖਰ ਵਿੱਚ ਸਿੰਧ ਨਦੀ ਵਿੱਚ ਇੱਕ ਟਾਪੂ ਉੱਤੇ ਬਣੇ ਇਤਿਹਾਸਕ ਨਾਨਕ ਪੰਥੀ ਮੰਦਿਰ ਜਾ ਰਹੇ ਹਾਂ, ਜੋ ਸਾਧੂ ਬੇਲਾ ਵਜੋਂ ਜਾਣਿਆ ਜਾਂਦਾ ਹੈ। Sindh is a mystical land. ਸਿੰਧ ਦੀ ਰਹੱਸਵਾਦੀ ਧਰਤੀ ਮੈਨੂੰ ਹਮੇਸ਼ਾ ਖਿੱਚ ਪਾਉਂਦੀ ਹੈ, ਕਿਉਂਕਿ ਇੱਥੇ ਮਜ਼ਹਬਾਂ ਦਾ ਮਿਲਾਪ ਹੁੰਦਾ ਹੈ। ਕੋਈ ਹਿੰਦੂ ਹੋਵੇ, ਸੂਫੀ ਹੋਵੇ ਜਾਂ ਸਿੱਖ, ਸਭ ਇੱਕ ਹੋ ਜਾਂਦੇ ਹਨ। ਸਾਧੂ ਬੇਲਾ ਮੰਦਿਰ ਦੀਆਂ ਕੰਧਾਂ ਉੱਤੇ ਨਕਸ਼ ਗੁਰੂ ਨਾਨਕ ਦੀ ਬਾਣੀ ਇਸ ਇਲਾਕੇ ਵਿੱਚ ਉਹਨਾਂ ਦੇ ਫਲਸਫੇ ਦੇ ਅਸਰ ਦੀ ਗਵਾਹੀ ਭਰਦੀ ਹੈ। ਮੰਦਿਰ ਦੇ ਗਰਭ ਗ੍ਰਹਿ ਵਿੱਚ ਭਾਗਵਤ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕੰਧਾਂ ਉੱਤੇ ਸਿੱਖ ਗੁਰੂਆਂ ਅਤੇ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਸਜੀਆਂ ਹਨ।
ਮੰਦਿਰ ਦੇ ਸੇਵਾਦਾਰ ਨੇ ਸਾਡਾ ਨਿੱਘਾ ਸਵਾਗਤ ਕੀਤਾ ਅਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹੇ। ਦਇਆ ਮਇਆ ਕਿਰਪਾ ਨਾਨਕ ਕਉ ਸੁਨ ਸੁਨੇ ਜਸ ਜੀਵਾ। ਸਤਨਾਮ ਸ੍ਰੀ ਹਰਿ ਵਾਹਿਗੁਰੂ। ਬੋਲ ਗੁਰੂ ਨਾਨਕ ਸਾਹਿਬ ਕੀ ਜੈ। ਸਾਧੂ ਬੇਲਾ ਮੰਦਿਰ ਸਿੰਧੀ ਬਰਾਦਰੀ ਦੇ ਅਮੀਰ ਮਿਜ਼ਾਜ ਦੀ ਝਲਕ ਦਿੰਦਾ ਹੈ। In the memory of ਗੁਰੂ ਨਾਨਕ ਦੇ ਸਿੰਧ ਵਿੱਚ ਸੱਖਰ ਆਉਣ ਦੀ ਯਾਦ ਵਿੱਚ ਨਾਨਕ ਪੰਥੀ ਉਦਾਸੀਨ ਸਾਧੂਆਂ ਨੇ ਸਿੰਧੂ ਨਦੀ ਦੇ ਵਿਚਕਾਰ ਸਾਧੂ ਬੇਲਾ ਮੰਦਿਰ ਬਣਾਇਆ ਸੀ। ਨਾਨਕ ਪੰਥੀ ਸਾਧੂ ਗੁਰੂ ਨਾਨਕ ਦੇ ਫਲਸਫੇ ਵਿੱਚ ਯਕੀਨ ਰੱਖਦੇ ਹਨ। ਨੇਪਾਲ ਤੋਂ ਇੱਕ ਨਾਨਕ ਪੰਥੀ ਬਨਖੰਡੀ ਸਾਧੂ ਨੇ 1823 ਈਸਵੀ ਵਿੱਚ ਗੁਰੂ ਨਾਨਕ ਦੇ ਵਹਿਦਤ ਦੇ ਸੁਨੇਹੇ ਦਾ ਪ੍ਰਚਾਰ ਕਰਨ ਲਈ ਸੱਖਰ ਵਿਖੇ ਟਿਕਾਣਾ ਕਰ ਲਿਆ। ਸੰਗਮਰਮਰ ਦੀ ਸਿਲ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਦੀ ਬਾਣੀ ਦੇ ਨਾਲ ਬਨਖੰਡੀ ਸਾਧੂ ਦੀ ਯਾਦ ਵੀ ਉਕਰੀ ਹੋਈ ਹੈ। ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪਿਆ ਵਹਿਚਾਓ। ਮਤ ਦੇਖ ਭੂਲਾ ਵੀਸਰੇ ਤੇਰਾ ਚਿਤ ਨਾ ਆਵੇ ਨਾ। ਦਿਲਚਸਪ ਪੱਖ ਸਾਡੇ ਧਿਆਨ ਵਿੱਚ ਆਇਆ ਕਿ ਇਤਿਹਾਸਕ ਨਕਾਸ਼ੀ ਨਾਲ ਛੇੜਛਾੜ ਕੀਤੀ ਗਈ ਸੀ। ਸੰਗਮਰਮਰ ਦੀ ਸਿਲ ਉੱਤੇ ਨਕਾਸ਼ੀ ਵਿੱਚ ਮੂਲ ਰੂਪ ਵਿੱਚ ਗੁਰੂ ਨਾਨਕ ਲਿਖਿਆ ਹੋਇਆ ਸੀ, ਜਿਸ ਦੇ ਉੱਤੇ ਰੰਗ ਨਾਲ ਗੁਰੂ ਸ਼੍ਰੀ ਚੰਦ ਬਣਾ ਦਿੱਤਾ ਗਿਆ ਹੈ, ਜੋ ਗੁਰੂ ਨਾਨਕ ਦੇ ਸਪੁੱਤਰ ਸਨ ਅਤੇ ਉਦਾਸੀ ਸੰਪਰਦਾਇ ਨਾਲ ਜੁੜੇ ਹੋਏ ਸਨ। ਇਸ ਤਰ੍ਹਾਂ ਇੱਕ ਨਾਮ ਮਿਟਾ ਕੇ ਦੂਜਾ ਨਾਮ ਲਿਖਣਾ ਉਨ ਸਮਾਜਿਕ ਸਿਆਸੀ ਤਾਕਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਨਾਨਕ ਪੰਥੀਆਂ ਦੀ ਵੰਨ ਸਮੰਨਤਾ ਵਿੱਚ ਵੰਡੀ ਪਾਉਣਾ ਚਾਹੁੰਦੀਆਂ ਹਨ। ਇਹ ਵੰਨ ਸਮੰਨਤਾ ਗੁਰੂ ਨਾਨਕ ਵਿੱਚ ਯਕੀਨ ਰੱਖਣ ਵਾਲਿਆਂ ਦਾ ਗੁਲਦਸਤਾ ਹੈ। ਇੱਕ ਓੰਕਾਰ ਪੌੜੀ। ਨਾਨਕ ਜਾ ਕੇ ਨਾਮ ਮਨ ਤਨ ਪਾਵੰਦਾ। ਸਾਧੂ ਬੇਲਾ ਮੰਦਿਰ ਤੋਂ ਸਿੰਧੀ ਬਰਾਦਰੀ ਦੀ ਬੀਤੇ ਵੇਲੇ ਦੀ ਅਮੀਰ ਮਿੱਸੀ ਮਜ਼ਹਬੀ ਜ਼ਿੰਦਗੀ ਦਾ ਝਲਕਾਰਾ ਮਿਲਦਾ ਹੈ। ਮੰਦੇ ਪਾਗੀ 1947 ਵਿੱਚ ਮਜ਼ਹਬੀ ਬੁਨਿਆਦ ਉੱਤੇ ਹੋਈ ਵੰਡ ਨਾਲ ਸਿੰਧ ਦੀ ਤਹਿਜ਼ੀਬ ਵਿੱਚ ਪਾੜਾ ਪੈ ਗਿਆ। ਗੈਰ ਮਹਿਫੂਜ਼ੀਅਤ ਅਕਲਮੰਦ ਸੋਚ ਉੱਤੇ ਭਾਰੂ ਪੈਂਦੀ ਹੈ ਅਤੇ ਬਰਾਦਰੀਆਂ ਵਿੱਚ ਬਦ-ਇਤਫਾਕੀ ਪੈਦਾ ਕਰਦੀ ਹੈ। ਪਉਮਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੁਲਤਾਨ ਅਤੇ ਉਚ ਦੇ ਮਖਦੂਮਾਂ ਨਾਲ ਸੰਗ ਜੋੜਿਆ ਅਤੇ ਸੱਖਰ ਤੋਂ ਸ਼ਿਕਾਰਪੁਰ ਦਾ ਪੈਦਲ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਸੱਖਰ ਤੋਂ ਸ਼ਿਕਾਰਪੁਰ ਜਾ ਰਹੇ ਹਾਂ। ਅਸੀਂ ਸ਼ਿਕਾਰਪੁਰ ਵਿੱਚ ਦਾਦਾ ਰੇਵਾ ਚੰਦ ਦੀ ਰਿਹਾਇਸ਼ ਉੱਤੇ ਜਾ ਰਹੇ ਹਾਂ ਤਾਂ ਜੋ ਉਹਨਾਂ ਦੇ ਗੁਰੂ ਨਾਨਕ ਨਾਲ ਪਿਆਰ ਦਾ ਅਹਿਸਾਸ ਕਰ ਸਕੀਏ। दंडवत बंद नानक बार सर्व कला सुमरत। डोलन तेरा को प्रभु नानक ते करत। फिरत फिरत बरबायो पढ़ियो तो शरणाए। नानक की प्रवेनति अपनी भगति लाए। हमारे लोकल जो लोग हैं ना वो सिंधी ਮੁਕਾਮੀ ਲੋਕ ਸਿੰਧੀ ਨਾਨਕ ਪੰਥੀ ਗੁਰੂ ਨਾਨਕ ਨੂੰ ਬਹੁਤ ਮੰਨਦੇ ਹਨ। ਜਿਹੜੇ ਬਲੋਚੀ ਇੱਧਰ ਆਉਂਦੇ ਹਨ ਉਹਨਾਂ ਵਿੱਚੋਂ ਸਾਡੀ ਬਰਾਦਰੀ ਵਾਲੇ ਖਾਸ ਤੌਰ ਉੱਤੇ ਹਿੰਦੂ ਵੀ ਗੁਰੂ ਨਾਨਕ ਨੂੰ ਬਹੁਤ ਮੰਨਦੇ ਹਨ। ਸਾਡੇ ਇੱਥੇ ਮੰਦਿਰ ਭਾਵੇਂ ਕਿਸੇ ਮਜ਼ਹਬ ਦੇ ਹੋਣ, ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜ਼ਰੂਰ ਪ੍ਰਕਾਸ਼ ਹਨ। ਗੁਰੂ ਨਾਨਕ ਨੇ ਜੋ ਵੀ ਸੁਨੇਹਾ ਦਿੱਤਾ ਉਹ ਪਿਆਰ ਦਾ ਦਿੱਤਾ ਹੈ। ਪਿਆਰ ਕਰੋ, ਨਿਮਰਤਾ ਰੱਖੋ। मन माया मन दाया मनो पंखिए आकाश। तस्कर शब्द निवारिया मन
आकाश में भिटकंदड़ पखी वांगुरु माया जे पुठियां पियो दौड़े। हम गुरु गुरुनाथ रे नानक नाम हमारा रे। ਅਸੀਂ ਸ਼ੰਕਰ ਆਨੰਦ ਭਾਰਤੀ ਦਰਬਾਰ ਜਾ ਰਹੇ ਹਾਂ, ਜੋ ਗੁਰੂ ਨਾਨਕ ਦੇ ਸ਼ਿਕਾਰਪੁਰ ਆਉਣ ਦੀ ਯਾਦ ਵਿੱਚ ਬਣੇ ਪੁਰਾਤਨ ਅਸਥਾਨ ਵਿੱਚ ਸ਼ਾਮਿਲ ਹੈ। गुरु भी मैं हूँ, चेला भी मैं हूँ, नानक भी मैं हूँ, सचल भी मैं हूँ, गुरनाथ भी मैं हूँ, आदम भी मैं हूँ, शिव भी मैं हूँ, ईसा भी मैं हूँ, मूसा भी मैं हूँ, मेरे से कोई जुदा नहीं, नाम अलहदा है। हम गुरु गुरुनाथ रे नानक नाम हमारा है। हम गुरु गुरुनाथ रे नानक नाम हमारा रे। नानक नाम हमारा रे, हर घट गाम हमारा रे। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਈ ਦਿਨ ਸ਼ਿਕਾਰਪੁਰ ਵਿੱਚ ਗੁਜ਼ਾਰੇ। ਨਦੀ ਦੇ ਕਿਨਾਰੇ ਉਹਨਾਂ ਦੇ ਕਿਆਮ ਨੂੰ ਪੇਸ਼ ਕਰਦਾ ਇਹ ਚਿੱਤਰ ਸ਼ਿਕਾਰਪੁਰ ਦੇ ਸ਼ੰਕਰ ਆਨੰਦ ਭਾਰਤੀ ਦਰਬਾਰ ਵਿੱਚ ਲੱਗਿਆ ਹੋਇਆ ਹੈ। ਇਲਾਕੇ ਦੀਆਂ ਨਾਨਕ ਪੰਥੀ ਬਰਾਦਰੀਆਂ ਲਈ ਇਹ ਮੰਦਿਰ ਪੂਜਾ ਦਾ ਸਾਂਝਾ ਸਥਾਨ ਹੈ। ਨਾਨਕ ਪੰਥੀ ਕਮਿਊਨਿਟੀਜ਼ ਆਫ ਦਿਸ ਰੀਜਨ। ਸ਼ਿਕਾਰਪੁਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਵਾਪਸ ਸਿੰਧੂ ਨਦੀ ਵਾਲੇ ਪਾਸੇ ਨੂੰ ਪਰਤੇ। ਉਹਨਾਂ ਨੇ ਕਿਸ਼ਤੀ ਵਿੱਚ ਦੱਖਣ ਵਾਲੇ ਪਾਸੇ ਨੂੰ ਸਫ਼ਰ ਕੀਤਾ। ਉੱਚ ਅਤੇ ਮੁਲਤਾਨ ਦੇ ਮਖਦੂਮਾਂ ਨੇ ਮੱਕੇ ਵਾਲੇ ਪਾਸੇ ਨੂੰ ਪੈਦਲ ਛਾਲੇ ਪਾ ਦਿੱਤੇ। ਸ਼ਿਕਾਰਪੁਰ ਤੋਂ ਗੁਰੂ ਨਾਨਕ ਦੇ ਪਚਿਨਾਂ ਤੋਂ ਕੁਝ ਵੱਲ ਪਾ ਕੇ ਅਸੀਂ ਸੇਵਨ ਸ਼ਰੀਫ ਜਾ ਰਹੇ ਹਾਂ, ਤਾਂ ਜੋ ਭਗਤ ਸਦਨਾ ਦੀਆਂ ਯਾਦਾਂ ਨਾਲ ਸਾਂਝ ਪਾਈ ਜਾ ਸਕੇ। ਭਗਤ ਸਦਨਾ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਸੀ। हो लाल मोरी पत रखियो बलाओ झूले लालन है। लाल मोरी पत रखियो बलाओ झूले लालन है। सिंधड़ी दा सेवड़ी दा शाहबाज कलंदर हक दमादम मस्त कलंदर सखी शाहबाज कलंदर देवी हर दम दे अंदर। ਭਗਤ ਸਦਨਾ ਦੀ ਪਛਾਣ ਸਦਨਾ ਕਸਾਈ ਵਜੋਂ ਵੀ ਹੈ। ਉਹਨਾਂ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਸੇਵਨ ਸ਼ਰੀਫ ਵਿੱਚ 1180 ਈਸਵੀ ਨੂੰ ਮੁਸਲਿਮ ਕਸਾਈ ਪਰਿਵਾਰ ਵਿੱਚ ਹੋਇਆ। ਭਗਤ ਸਦਨਾ ਦੇ ਸਮੇਂ ਤੋਂ ਬਹੁਤ ਬਾਅਦ ਇਸ ਸ਼ਹਿਰ ਦਾ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ਨਾਲ ਜੁੜ ਕੇ ਨਾਮ ਹੋਇਆ। कलंदर लाल लजपाल झूलेला। ਅਣਹਦ ਹੈਸੀਅਤ ਦੇ ਖਿਆਲ ਨਾਲ ਜੀਉਣ ਵਾਲੇ ਸੂਫੀ ਮਲੰਗ ਅਤੇ ਕਲੰਦਰ ਇਸ ਦਰਗਾਹ ਉੱਤੇ ਆਉਂਦੇ ਹਨ। ਭਗਤ ਸਦਨਾ ਦਾ ਰੂਹਾਨੀ ਝੁਕਾਅ ਵੀ ਇਸੇ ਪਾਸੇ ਨੂੰ ਸੀ। ਕਲੰਦਰ ਸੋਹਣਾ ਕਿਹਾ ਜਾਂਦਾ ਹੈ ਕਿ ਭਗਤ ਸਦਨਾ ਨੂੰ ਕਿਸੇ ਬ੍ਰਾਹਮਣ ਨੇ ਸਾਲਗ੍ਰਾਮ ਤੋਹਫੇ ਵਿੱਚ ਦਿੱਤਾ ਸੀ। ਸਾਲਗ੍ਰਾਮ ਹਿੰਦੂ ਧਰਮ ਵਿੱਚ ਵਿਸ਼ਨੂੰ ਦੀ ਨੁਮਾਇੰਦਗੀ ਕਰਦਾ ਹੈ। ਸਤਕਾਰ ਵਜੋਂ ਭਗਤ ਸਦਨਾ ਪਹਿਲਾਂ ਸਾਲਗ੍ਰਾਮ ਦੀ ਪੂਜਾ ਕਰਦੇ ਸਨ ਅਤੇ ਬਾਅਦ ਵਿੱਚ ਉਸੇ ਪੱਥਰ ਨਾਲ ਗਾਹਕਾਂ ਵਾਸਤੇ ਗੋਸ਼ਤ ਤੋਲਦੇ ਸਨ। ਉਹਨਾਂ ਦੇ ਇਸ ਕਰਮ ਨੇ ਇੱਕ ਪਾਸੇ ਹਿੰਦੂ ਬ੍ਰਾਹਮਣਾਂ ਦੀ ਨਾਰਾਜ਼ਗੀ ਸਹੇੜੀ ਅਤੇ ਦੂਜੇ ਪਾਸੇ ਬੁੱਤ ਪ੍ਰਸਤੀ ਦੇ ਇਲਜ਼ਾਮ ਤਹਿਤ ਉਹ ਮੁਸਲਮਾਨਾਂ ਦੇ ਕੁਬੋਲਾਂ ਦਾ ਸ਼ਿਕਾਰ ਹੋਏ। ਹੁਕਮਰਾਨ ਨੇ ਇਸ ਕਰਮ ਨੂੰ ਮਜ਼ਹਬਾਂ ਦਾ ਨਿਰਾਦਰ ਸਮਝਦੇ ਹੋਏ ਉਹਨਾਂ ਨੂੰ ਜਿਉਂਦਾ ਕੰਧ ਵਿੱਚ ਚਿਣਨ ਦਾ ਹੁਕਮ ਦਿੱਤਾ। ਕਿਹਾ ਜਾਂਦਾ ਹੈ
ਕਿ ਕੰਧ ਢਹਿ ਗਈ ਅਤੇ ਭਗਤ ਸਦਨਾ ਬਚ ਗਏ। ਮੇਰੀ ਰਾਏ ਵਿੱਚ ਕੰਧ ਦੇ ਢਹਿ ਜਾਣ ਦਾ ਵਾਕਿਆ ਭਗਤ ਸਦਨਾ ਦਾ ਮਜ਼ਹਬੀ ਮੁਖਤਿਆਰਾਂ ਦੇ ਬਣਾਏ ਰੂਹ ਨੇਮਾਂ ਨੂੰ ਦਰਕਿਨਾਰ ਕਰਨ ਦੀ ਤਸ਼ਬੀਹ ਹੈ। ਭਗਤ ਸਦਨਾ ਨੇ ਆਪਣੀ ਬਾਲਗ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਇੰਡੀਆ ਦੇ ਪੂਰਬੀ ਪੰਜਾਬ ਦੇ ਸਰਹੰਦ ਸ਼ਹਿਰ ਵਿੱਚ ਗੁਜ਼ਾਰਿਆ ਅਤੇ ਉੱਥੇ ਹੀ ਆਖਰੀ ਸਾਹ ਲਿਆ। ਭਗਤ ਸਦਨਾ ਅਤੇ ਗੁਰੂ ਨਾਨਕ ਦੇ ਦੌਰ ਵਿੱਚ ਭਾਵੇਂ ਸਦੀਆਂ ਦਾ ਫਾਸਲਾ ਹੈ, ਪਰ ਉਹਨਾਂ ਦੇ ਫਲਸਫਿਆਂ ਦਾ ਬੁਨਿਆਦੀ ਤੱਤ ਸਾਂਝਾ ਹੈ। ਭਗਤ ਸਦਨਾ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੈ ਸਿੰਘ ਸਰਣ ਕਤ ਜਾਏ ਜੋ ਜੰਬੁਕ ਗ੍ਰਾਸੈ। मैं नाही कछ हो नहीं किछ आह न मोरा अवसर ले जा राख ले हो सदना जन तोरा। ਸ਼ਿਕਾਰਪੁਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਿੰਧੂ ਨਦੀ ਵਿੱਚ ਕਿਸ਼ਤੀ ਰਾਹੀਂ ਮੀਰਪੁਰ ਖਾਸ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਸ਼ਿਕਾਰਪੁਰ ਤੋਂ ਮੀਰਪੁਰ ਖਾਸ ਜਾ ਰਹੇ ਹਾਂ। ਸਿੰਧ ਦੇ ਸਫ਼ਰ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੀਰਪੁਰ ਖਾਸ ਵਿੱਚ ਕਿਆਮ ਕੀਤਾ। ਸ਼ਹਿਰ ਦੇ ਵਿਚਕਾਰ ਇੱਕ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਬਰੇ ਸਗੀਰ ਦੀ 1947 ਦੀ ਵੰਡ ਦੌਰਾਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਮੀਰਪੁਰ ਖਾਸ ਤੋਂ ਹਿਜਰਤ ਕਰਨੀ ਪਈ, ਜਿਸ ਕਾਰਨ ਇਹ ਗੁਰਦੁਆਰਾ ਵੀਰਾਨ ਹੋ ਗਿਆ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੀਰਪੁਰ ਖਾਸ ਤੋਂ ਸਿੰਧੂ ਨਦੀ ਵਿੱਚ ਕਿਸ਼ਤੀ ਰਾਹੀਂ ਆਪਣਾ ਸਫ਼ਰ ਜਾਰੀ ਰੱਖਿਆ। ਉਸ ਵੇਲੇ ਕੋਰੀ ਨਦੀ ਵਜੋਂ ਜਾਣੀ ਜਾਂਦੀ ਨਦੀ ਅਰਬ ਸਾਗਰ ਵਿੱਚ ਜਾ ਪੈਂਦੀ ਸੀ। ਇਸੇ ਵਿੱਚ ਸਫ਼ਰ ਕਰਦੇ ਹੋਏ ਉਹ ਲਖਪਤ ਬੰਦਰਗਾਹ ਉੱਤੇ ਪੁੱਜੇ। ਅਸੀਂ ਮੀਰਪੁਰ ਖਾਸ ਤੋਂ ਇੰਡੀਆ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਲਈ ਪਾਕਿਸਤਾਨ ਦੇ ਪੰਜਾਬ ਜਾ ਰਹੇ ਹਾਂ ਅਤੇ ਇੰਡੀਆ ਦੇ ਗੁਜਰਾਤ ਸੂਬੇ ਵਿੱਚ ਲਖਪਤ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਕਦੇ ਕੋਟ ਲਖਪਤ ਖੁਸ਼ਹਾਲ ਸ਼ਹਿਰ ਸੀ। ਇਹ ਖੇਤੀ ਲਈ ਜ਼ਰਖੇਜ਼ ਇਲਾਕਾ ਸੀ, ਸੁਦਾਗਰੀ ਅਤੇ ਜ਼ਿਆਰਤ ਲਈ ਅਹਿਮ ਸੀ। ਇਹ ਸ਼ਹਿਰ ਵੰਨ ਸਮੰਨੇ ਮਜ਼ਹਬੀ ਅਕੀਦਿਆਂ ਵਾਲੇ ਜੀਆਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ। ਲਖਪਤ ਦੀ ਹੋਣੀ ਦਾ ਫੈਸਲਾ 1819 ਵਿੱਚ ਆਏ ਰਣ ਕੱਚ ਵਾਲੇ ਭੂਚਾਲ ਨੇ ਕੀਤਾ। ਇਹ ਧਰਤੀ 15 ਫੁੱਟ ਹੇਠਾਂ ਧੱਸ ਗਈ ਅਤੇ ਵਿਰਲਾਂ ਵਿੱਚ ਸਮੁੰਦਰ ਦਾ ਖਾਰਾ ਪਾਣੀ ਭਰ ਗਿਆ, ਜਿਸ ਨਾਲ ਜ਼ਰਖੇਜ਼ ਇਲਾਕਾ ਬੰਜਰ ਹੋ ਗਿਆ। ਸਿੰਧੂ ਅਤੇ ਕੋਰੀ ਨਦੀਆਂ ਦੇ ਵਹਿਣ ਲਖਪਤ ਤੋਂ ਪਿੱਛੇ ਹਟ ਗਏ। ਕਦੇ ਖੁਸ਼ਹਾਲ ਮੰਨੇ ਜਾਣ ਵਾਲੇ ਲਖਪਤ ਦਾ ਰੁਤਬਾ ਗੁਆਚ ਗਿਆ। ਇਸ ਇਲਾਕੇ ਨੂੰ 1947 ਤੋਂ ਬਾਅਦ
ਉੱਚ ਸੁਰੱਖਿਆ ਵਾਲੇ ਸਰਹੱਦੀ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਨੇ ਲਖਪਤ ਦਾ ਸਫ਼ਰ ਕੀਤਾ ਸੀ ਤਾਂ ਇਸ ਦਾ ਨਾਮ ਬਸਤਾ ਬੰਦਰ ਸੀ। ਇਸ ਸਥਾਨ ਦੀ ਉਸਾਰੀ ਉਦਾਸੀ ਸੰਪਰਦਾਇ ਨੇ ਕੀਤੀ ਅਤੇ ਹੁਣ ਇਸ ਦਾ ਇੰਤਜ਼ਾਮ ਬਤੌਰ ਗੁਰਦੁਆਰਾ ਚੱਲਦਾ ਹੈ। ਇਸ ਜ਼ਮੀਨ ਦੀ ਫਰਹਦ ਦਰਸਾਉਂਦੀ ਹੈ ਕਿ ਇਸ ਅਸਥਾਨ ਦੀ ਉਸਾਰੀ 19ਵੀਂ ਸਦੀ ਦੇ ਸ਼ੁਰੂ ਵਿੱਚ ਹੋਈ ਸੀ। ਗੁਰੂ ਨਾਨਕ ਅਤੇ ਨਾਨਕ ਪੰਥੀ ਸੰਗਤ ਦੀ ਅਕੀਦਤ ਵਿੱਚ ਮੁਕਾਮੀ ਹੁਕਮਰਾਨ ਨੇ ਲਾਗੇ ਦਾ ਪਿੰਡ ਕੋਰੀਆਨੀ ਇਸ ਅਸਥਾਨ ਦੇ ਨਾਮ ਕਰ ਦਿੱਤਾ ਸੀ, ਜਿੱਥੋਂ ਇਸ ਦੇ ਇੰਤਜ਼ਾਮ ਲਈ ਮਾਲੀਆ ਉਗਰਾਇਆ ਜਾ ਸਕੇ। ਅਸੀਂ ਲਖਪਤ ਤੋਂ ਕੁਝ ਵੱਲ ਪਾ ਕੇ ਕੋਰੀਆਨੀ ਪਿੰਡ ਜਾ ਰਹੇ ਹਾਂ, ਜੋ ਇੱਥੋਂ ਤਕਰੀਬਨ 20 ਕਿਲੋਮੀਟਰ ਹੈ। ਕੋਰੀਆਨੀ ਪਿੰਡ ਦੇ ਵਾਸੀਆਂ ਨੇ ਸਾਨੂੰ ਝੀਲ ਦੇ ਲਾਗੇ ਇੱਕ ਉਜਾੜ ਇਮਾਰਤ ਦਿਖਾਈ। ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਅਸਥਾਨ ਉਦਾਸੀਆਂ ਨੇ ਬਣਾਇਆ ਸੀ ਅਤੇ ਇਸ ਦਾ ਇੰਤਜ਼ਾਮ ਲਖਪਤ ਵਿੱਚ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਅਸਥਾਨ ਵਾਲੇ ਇੰਤਜ਼ਾਮੀਆ ਕੋਲ ਹੀ ਸੀ। ਇਹ ਇਮਾਰਤ ਹੁਣ ਖੰਡਰ ਹੋ ਚੁੱਕੀ ਹੈ। ਇਹ 1960ਵਿਆਂ ਦੇ ਦਹਾਕੇ ਵਿੱਚ ਵੀਰਾਨ ਹੋ ਗਈ ਸੀ। ਮੈਂ ਰਾਣਾ ਜੀ ਰਾਮੋਜੀ ਸੋਢਾ ਹਾਂ। ਮੈਂ ਕੋਰੀਆਨੀ ਵਿੱਚ ਰਹਿੰਦਾ ਹਾਂ। ਅਸੀਂ ਸੋਢਾ ਲੋਕ ਰਾਜਪੂਤ ਹਾਂ। ਅਸੀਂ 1971 ਵਿੱਚ ਪਾਕਿਸਤਾਨ ਤੋਂ ਆਏ ਸਾਂ। ਜਦੋਂ ਅਸੀਂ ਇੱਥੇ ਵਸੇਬ ਕੀਤਾ ਤਾਂ ਇਹ ਇਮਾਰਤ ਬਣੀ ਹੋਈ ਸੀ। ਇਸ ਦੀ ਛੱਤ ਵੀ ਕਾਇਮ ਸੀ। ਹੁਣ ਵੀ ਲੋਕ ਗੁਰੂ ਨਾਨਕ ਨੂੰ ਮੰਨਦੇ ਹਨ। ਸਾਡੇ ਇੱਥੇ ਭਗਤੀ ਵਾਲੇ ਸਾਰੇ ਆਦਮੀ ਗੁਰੂ ਨਾਨਕ ਨੂੰ ਮੰਨਦੇ ਸੀ। ਰੂਹਾਨੀਅਤ ਦੇ ਰਾਹ ਤੁਰਨ ਵਾਲੇ ਗੁਰੂ ਨਾਨਕ ਨੂੰ ਚੰਗੀ ਤਰ੍ਹਾਂ ਜਾਣਦੇ ਗੁਰੂ ਨਾਨਕ ਨੂੰ ਅੱਛੀ ਤਰ੍ਹਾਂ ਸੇ ਜਾਣਦੇ। ਇੰਡੀਆ ਪਾਕਿਸਤਾਨ ਦੇ ਲਖਪਤ ਅਤੇ ਕੋਰੀਆਨੀ ਦੇ ਸਰਹੱਦੀ ਇਲਾਕੇ ਵਿੱਚੋਂ ਵਿਦਾ ਹੋਣ ਵੇਲੇ ਮੈਂ ਸੋਚ ਰਿਹਾ ਹਾਂ ਕਿ ਮਨੁੱਖ ਦੇ ਬਹੁਤ ਸਾਰੇ ਗੁਣ ਬਾਕੀ ਨਸਲਾਂ ਨਾਲ ਸਾਂਝੇ ਹਨ। ਉਹਨਾਂ ਦਾ ਨਿਰਾਲਾਪਣ, ਉਹਨਾਂ ਦੀ ਦਿਮਾਗੀ ਸਮਰੱਥਾ ਅਤੇ ਸਹਿਯੋਗ ਦੀ ਲਚਕ ਹੈ। ਇਸ ਦੇ ਬਾਵਜੂਦ ਮਨੁੱਖ ਗਲਤੀਆਂ ਕਰਦਾ ਹੈ ਅਤੇ ਵੰਡੀਆਂ ਪਾਉਂਦਾ ਹੈ। ਗੁਰੂ ਨਾਨਕ ਨੇ ਮਨੁੱਖਾ ਮਨ ਦੀਆਂ ਵੱਖ-ਵੱਖ ਅਵਸਥਾਵਾਂ ਦੀ ਤੁਲਨਾ ਬਾਕੀ ਨਸਲਾਂ ਦੇ ਲੱਛਣਾਂ ਨਾਲ ਕੀਤੀ ਹੈ ਅਤੇ ਸਾਨੂੰ ਚੰਗੇ ਗੁਣਾਂ ਨੂੰ ਹਮਸਾਰ ਕਰਨ ਅਤੇ ਬੁਰੇ ਗੁਣਾਂ ਨੂੰ ਰੱਦ ਕਰਨ ਲਈ ਪ੍ਰੇਰਨਾ ਦਿੱਤੀ ਹੈ। ਕੇਤੇ ਰੁਖ ਬੇਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ में आए, केते पंख उड़ाए। ਲਖਪਤ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਮੁੰਦਰ ਕਿਨਾਰੇ ਪੈਦਲ ਸਫ਼ਰ ਕੀਤਾ ਅਤੇ ਕੋਟੇਸ਼ਵਰ ਪਹੁੰਚੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਲਖਪਤ ਤੋਂ ਕੋਟੇਸ਼ਵਰ ਜਾ ਰਹੇ ਹਾਂ। ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸਮੁੰਦਰ ਦੇ ਲਾਗੇ ਕੋਟੇਸ਼ਵਰ ਹੈ, ਜਿਸ ਦਾ ਪੁਰਾਤਨ ਕੋਟੇਸ਼ਵਰ ਮੰਦਿਰ ਮਸ਼ਹੂਰ ਹੈ। ਇਤਿਹਾਸਿਕ ਤੌਰ ਉੱਤੇ ਸ਼ੈਵ ਮਤ ਦੇ ਉਪਾਸ਼ਕ ਕੋਟੇਸ਼ਵਰ ਅਤੇ ਹਿੰਗਲਾਜ ਮੰਦਿਰਾਂ ਨੂੰ ਆਪਣੇ ਜ਼ਿਆਰਤ ਦੇ ਅਸਥਾਨ ਵਿੱਚ ਸ਼ਾਮਿਲ ਕਰਦੇ ਸਨ। ਗੁਰੂ ਨਾਨਕ ਦੇ ਦੌਰ ਵਿੱਚ ਇਸ ਅਸਥਾਨ ਦੀ ਸੇਵਾ ਸੰਭਾਲ ਬੁਨਿਆਦੀ ਤੌਰ ਉੱਤੇ ਗੁਰੂ ਗੋਰਖਨਾਥ ਦੇ ਪੈਰੋਕਾਰ ਕਨਫੱਟੇ ਜੋਗੀ ਕਰਦੇ ਸਨ। ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਕੋਟੇਸ਼ਵਰ ਵਿੱਚ ਗੁਰੂ ਨਾਨਕ ਨਾਲ ਸੰਵਾਦ ਕੀਤਾ।
ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਟੇਸ਼ਵਰ ਤੋਂ ਕਿਸ਼ਤੀ ਫੜੀ ਅਤੇ ਅਰਬ ਸਾਗਰ ਰਾਹੀਂ ਸੋਮਿਆਨੀ ਬੰਦਰਗਾਹ ਦਾ ਸਫ਼ਰ ਕੀਤਾ। ਅਸੀਂ ਇੰਡੀਆ ਤੋਂ ਪਾਕਿਸਤਾਨ ਜਾ ਰਹੇ ਹਾਂ, ਜਿੱਥੇ ਅਸੀਂ ਬਲੋਚਿਸਤਾਨ ਵਿੱਚ ਸੋਮਿਆਨੀ ਦੀ ਬੰਦਰਗਾਹ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਕਰਾਚੀ ਦੇ ਉੱਤਰੀ ਪੱਛਮੀ ਪਾਸੇ ਸੋਮਿਆਨੀ ਸਾਹਿਲੀ ਕਸਬਾ ਹੈ। ਇਹ ਕਦੇ ਖੁਸ਼ਹਾਲ ਕੁਦਰਤੀ ਬੰਦਰਗਾਹ ਸੀ ਅਤੇ ਮਰਕਜ਼ੀ ਏਸ਼ੀਆ ਦੀ ਸੌਦਾਗਰੀ ਦਾ ਅੱਡਾ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸੋਮਿਆਨੀ ਤੋਂ ਜ਼ਮੀਨੀ ਸਫ਼ਰ ਕੀਤਾ ਅਤੇ ਚੰਦਰਕੂਪ ਵਿੱਚੋਂ ਹੁੰਦੇ ਹੋਏ ਹਿੰਗਲਾਜ ਪਹੁੰਚੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਸੋਮਿਆਨੀ ਤੋਂ ਹਿੰਗਲਾਜ ਜਾਂਦੇ ਹੋਏ ਚੰਦਰਕੂਪ ਜਾ ਰਹੇ ਹਾਂ, ਜੋ ਹਿੰਗੋਲ ਮਿੱਟੀ ਵਾਲੇ ਜਵਾਲਾਮੁਖੀਆਂ ਦਾ ਝੁੰਡ ਹੈ। ਚੰਦਰ ਦਾ ਮਾਇਨਾ ਚੰਦ ਹੈ ਅਤੇ ਕੂਪ ਦਾ ਮਾਇਨਾ ਖੂਹ ਹੈ। ਮਿੱਟੀ ਦਾ ਇੱਕ ਟਿੱਬਾ ਤਕਰੀਬਨ 300 ਫੁੱਟ ਉੱਚਾ ਹੈ, ਜੋ ਹਿੰਗਲਾਜ ਮੰਦਿਰ ਜਾਣ ਵਾਲੇ ਹਿੰਦੂਆਂ ਲਈ ਜ਼ਿਆਰਤ ਦਾ ਸਥਾਨ ਹੈ। ਮਿੱਟੀ ਦੇ ਇਹ ਟਿੱਬੇ ਜਵਾਲਾਮੁਖੀਆਂ ਦੀ ਸਰਗਰਮੀ ਨਾਲ ਬਣੇ ਹਨ ਅਤੇ ਇਹਨਾਂ ਨੂੰ ਭਗਵਾਨ ਸ਼ਿਵ ਦੇ ਗੁੱਸੇ ਦਾ ਮਾਦੀ ਇਜ਼ਹਾਰ ਮੰਨਿਆ ਜਾਂਦਾ ਹੈ। ਅਸੀਂ ਚੰਦਰਕੂਪ ਤੋਂ ਅੱਗੇ ਹਿੰਗਲਾਜ ਮੰਦਿਰ ਜਾ ਰਹੇ ਹਾਂ। ਹਿੰਗਲਾਜ ਅਘੋਰ ਨਦੀ ਦੇ ਪੱਛਮੀ ਕੰਢੇ ਉੱਤੇ ਬਲੋਚਿਸਤਾਨ ਵਿੱਚ ਹੈ, ਜਿਹੜਾ ਸਮੁੰਦਰ ਕੰਢੇ ਉੱਤੇ ਮਕਰਾਨ ਪਹਾੜੀ ਲੜੀ ਦੇ ਲਾਗੇ ਹੈ। ਹਿੰਗਲਾਜ ਪੱਛਮ ਗੀ ਰਾਣੀ, ਹਿੰਗਲਾਜ ਪੱਛਮ ਗੀ ਰਾਣੀ, ਹਿੰਗਲਾਜ ਪੱਛਮ ਗੀ ਅਰਜਨ ਭਗਤ ਜਾਨ ਏਕ ਓੰਕਾਰ ਕਾ ਭਜਨੇ, ਏਕ ਓੰਕਾਰ ਕਾ, ਏਕ ਓੰਕਾਰ ਕਾ ਭਜਨੇ, ਏਕ ਓੰਕਾਰ ਕਾ, ਏਕ ਓੰਕਾਰ ਕਾ ਭਜਨੇ, ਏਕ ਓੰਕਾਰ ਕਾ, ਏਕ ਓੰਕਾਰ ਕਾ ਭਜਨੇ, ਏਕ ਓੰਕਾਰ। ਹਿੰਗਲਾਜ ਮੰਦਿਰ ਲਿਆਰੀ ਤਹਿਸੀਲ ਵਿੱਚ ਇੱਕ ਛੋਟੀ ਜਿਹੀ ਕੁਦਰਤੀ ਗੁਫਾ ਵਿੱਚ ਹੈ। ਇਹ 51 ਮੁਕੱਦਸ ਸ਼ਕਤੀ ਪੀਠਾਂ ਵਿੱਚ ਸ਼ਾਮਿਲ ਹੈ ਅਤੇ ਸ਼ਿਵ ਦੀ ਸ਼ਰੀਕ ਹਿਆਤ ਸਤੀ ਨੂੰ ਮਨਸੂਬ ਹੈ। ਇਹ ਮੰਨਿਆ ਜਾਂਦਾ ਹੈ ਕਿ ਸਤੀ ਦਾ ਸਿਰ ਇਸ ਸਥਾਨ ਉੱਤੇ ਡਿੱਗਿਆ ਸੀ। ਹਿੰਦੂ ਰਵਾਇਤ ਵਿੱਚ ਹਿੰਗਲਾਜ ਸ਼ਕਤੀ ਦੀ ਉਪਾਸਨਾ ਦਾ ਅਹਿਮ ਸਥਾਨ ਹੈ। ਹਿੰਗਲਾਜ ਮਾਤਾ ਵਜੋਂ ਪੂਜੇ ਜਾਂਦੇ ਪੱਥਰ ਦੀ ਹਿੰਦੂ ਨਾਨੀ ਕਾ ਮੰਦਿਰ ਅਤੇ ਮੁਸਲਮਾਨ ਨਾਨੀ ਕਾ ਹਜ ਵਜੋਂ ਅਕੀਦਤ ਕਰਦੇ ਹਨ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਹਿੰਗਲਾਜ ਦਾ ਸਫ਼ਰ ਕੀਤਾ ਤਾਂ ਇਸ ਇਲਾਕੇ ਵਿੱਚ ਜੋਗੀ ਨਾਥ ਪੰਥੀਆਂ ਦੀ ਚੋਖੀ ਸੰਗਤ ਸੀ। ਗੁਰੂ ਨਾਨਕ ਦਾ ਨਿਵੇਕਲਾ ਲਿਬਾਸ ਦੇਖ ਕੇ ਉਹਨਾਂ ਨੂੰ ਇਹ ਸਮਝ ਨਾ ਆਇਆ ਕਿ ਇਹ ਕੋਈ ਹਾਜੀ ਹੈ ਜਾਂ ਨਾਨੀ ਕਾ ਮੰਦਿਰ ਵਿੱਚ ਆਇਆ ਜ਼ਿਆਰਤੀ ਹੈ। ਜਦੋਂ ਗੁਰੂ ਨਾਨਕ ਤੋਂ ਉਹਨਾਂ ਦੇ ਮਜ਼ਹਬ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ, ਸਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸਨਾਨ, ਦਇਆ ਦੇਵਤਾ ਖੇਮਾ ਜਪ ਮਾਲੀ, ਤੇ ਮਾਨਸ ਪਰਦਾਨ, ਜੁਗਤ ਤੋਤੀ ਸੁਰਤ ਚੌਂਕਾ, ਤਿਲਕ ਕਰਣੀ ਹੋਏ, ਪਾਓ ਭੋਜਨ ਨਾਨਕਾ,
ਵਿਰਲਾ ਤਾਂ ਕੋਈ ਗੁਰੂ ਨਾਨਕ ਨੇ ਮਜ਼ਹਬੀ ਅਤੇ ਕਰਮਕਾਂਡੀ ਨੇਮਾਂ ਨੂੰ ਸਮਾਜ ਵੱਲੋਂ ਲਾਗੂ ਕਰਨ ਦੀ ਨਿਖੇਧੀ ਕੀਤੀ। ਉਹਨਾਂ ਆਖਿਆ ਕਿ ਜਿਹੜੇ ਕਾਇਨਾਤੀ ਪਿਆਰ ਨੂੰ ਤਰਜੀਹ ਦਿੰਦੇ ਹਨ ਉਹ ਸੱਚੇ ਮਜ਼ਹਬੀ ਮਨੁੱਖ ਹਨ। ਉਹ ਤੀਰਥਾਂ, ਪਛਾਣਾਂ, ਵਰਤਾਂ ਅਤੇ ਲਿਬਾਸਾਂ ਦੀ ਪੈਮਾਇਸ਼ ਤੋਂ ਉੱਤੇ ਹਨ। ਬਲੋਚਿਸਤਾਨ ਦੇ ਇਸ ਖੁਸ਼ਕ ਅਤੇ ਉਜਾੜ ਇਲਾਕੇ ਵਿੱਚ ਅਘੋਰ ਨਦੀ ਦੇ ਲਾਗੇ ਹਿੰਗਲਾਜ ਦੇ ਪਹਾੜਾਂ ਵਿੱਚ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਇੱਕ ਸਥਾਨ ਬਣਿਆ ਹੈ ਜਿਸ ਨੂੰ ਅਸੀਂ ਵੇਖਣ ਜਾ ਰਹੇ ਹਾਂ। ਇਹ ਬੰਜਰ ਪਥਰੀਲੇ ਪਹਾੜ ਡਰਾਉਂਦੇ ਹਨ। ਇਹਨਾਂ ਦਾ ਠਾਠ ਸਾਡੇ ਹੌਸਲੇ ਨੂੰ ਵੰਗਾਰਦਾ ਹੈ ਅਤੇ ਲੂ ਦੇਣ ਵਾਲੀ ਗਰਮੀ ਸਾਡਾ ਮਾਦਾ ਅਜ਼ਮਾ ਰਹੀ ਹੈ। ਆਪਣੇ ਜਿਸਮਾਂ ਦੀ ਤਾਕਤ ਉੱਤੇ ਬੇਯਕੀਨੀ ਦੇ ਬਾਵਜੂਦ ਅਸੀਂ ਆਪਣੀ ਸਿਦਕ ਦਿਲੀ ਨਾਲ ਚੜ੍ਹਾਈ ਸ਼ੁਰੂ ਕਰ ਦਿੱਤੀ। ਸ਼ੁਰੂ ਦੀ ਚੜ੍ਹਾਈ ਬਹੁਤ ਮੁਸ਼ਕਲ ਸੀ। ਅਗਲਾ ਸਫ਼ਰ ਥਕਾਉਣ ਵਾਲਾ ਸੀ, ਪਰ ਮੰਜ਼ਿਲ ਤਸੱਲੀ ਦੇਣ ਵਾਲੀ ਸੀ। ਮੈਂ ਸਮਝਦਾ ਹਾਂ ਕਿ ਪਹਾੜ ਚੜ੍ਹਨ ਦਾ ਇਹ ਕਾਰਜ ਸਾਡੀ ਜ਼ਿੰਦਗੀ ਦੀਆਂ ਰੋਜ਼ਾਨਾ ਵੰਗਾਰਾਂ ਨੂੰ ਸਰ ਕਰਨ ਦੇ ਬਰਾਬਰ ਹੈ। ਡੂੰਗਰ ਦੇਖ ਡਰਾਵਣੋ ਪੇਯੜੈ ਡਰਿਆਸ ऊंचो पर्वत गाखड़ो ना पौड़ी तित तास गुरमुख अंतर जाने गुर मेली ਬਾਬਾ ਜੀ ਵਾਹਿਗੁਰੂ। ਜੈ ਮਾਤਾ ਕੀ। ਤੁਹਾਡਾ ਕੀ ਹਾਲ ਹੈ? ਠੀਕ ਹੋ? ਇਹ ਹਿੰਗਲਾਜ ਹੈ। ਇੱਥੇ ਬਹੁਤ ਬੜੇ ਬੜੇ ਮਹਾਤਮਾ ਆਏ ਹਨ। ਗੁਰੂ ਨਾਨਕ ਵੀ ਆਏ ਹਨ। ਹੋਰ ਥੋੜਾ ਜਿਹਾ ਅੱਗੇ ਗੁਰੂ ਗੋਰਖਨਾਥ ਦੇ ਕਦਮ ਵੀ ਹਨ। ਧੂਣਾ ਸਾਹਿਬ ਵੀ ਹੈ। ਬਲੋਚਿਸਤਾਨ ਅਤੇ ਸਿੰਧ ਦੀ ਨਾਨਕਪੰਥੀ ਅਤੇ ਹਿੰਦੂ ਬਰਾਦਰੀ ਨੇ ਪੈਰ ਦੇ ਛਾਪੇ ਵਾਲਾ ਸਥਾਨ ਬਣਾਇਆ ਹੈ ਜੋ ਹਿੰਗਲਾਜ ਇਲਾਕੇ ਵਿੱਚ ਗੁਰੂ ਨਾਨਕ ਦੇ ਆਉਣ ਦੀ ਨੁਮਾਇੰਦਗੀ ਕਰਦਾ ਹੈ। ਗੁਰੂ ਨਾਨਕ ਇਨ ਦ ਰੀਜਨ ਆਫ ਹਿੰਗਲਾਜ। ਇਸ ਸਥਾਨ ਦੇ ਲਾਗੇ ਹੀ ਪੈਰ ਦੇ ਛਾਪਿਆਂ ਵਾਲੀ ਯਾਦਗਾਰ ਗੁਰੂ ਗੋਰਖਨਾਥ ਦੇ ਸ਼ਰਧਾਲੂਆਂ ਨੇ ਬਣਾਈ ਹੈ। ਗੁਰੂ ਨਾਨਕ ਦੇ ਪੈਰਾਂ ਦੇ ਛਾਪਿਆਂ ਵਜੋਂ ਬਣਾਈ ਇਹ ਯਾਦਗਾਰ ਮੁਕਾਮੀ ਹਿੰਦੂ ਬਰਾਦਰੀ ਦੇ ਗੁਰੂ ਨਾਨਕ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਤਸਦੀਕ ਕਰਦੀ ਹੈ। ਮੇਰੇ ਲਈ ਪੈਰ ਦੇ ਇਹ ਛਾਪੇ ਸਾਨੂੰ ਯਾਦ ਕਰਵਾਉਂਦੇ ਹਨ ਕਿ ਵਹਿਦਤ ਦੇ ਰਾਹ ਉੱਤੇ ਚੱਲੋ, ਜਿਸ ਲਈ ਗੁਰੂ ਨਾਨਕ ਨੇ ਦੂਰ ਦੁਰਾਡੇ ਅਤੇ ਮੁਸ਼ਕਲ ਖੇਤਰਾਂ ਦਾ ਸਫ਼ਰ ਕੀਤਾ। ਬਰਤਾਨਵੀ ਲੇਖਕ A.W. ਹਿਊਜ਼ ਨੇ 1877 ਈਸਵੀ ਦੀ ਆਪਣੀ ਕਿਤਾਬ ਦ ਕੰਟਰੀ ਆਫ ਬਲੋਚਿਸਤਾਨ ਵਿੱਚ ਗਿਚਕੀ ਕਬੀਲੇ ਦਾ ਜ਼ਿਕਰ ਕੀਤਾ ਹੈ। ਉਸਨੇ ਉਹਨਾਂ ਕਬਾਇਲੀਆਂ ਨੂੰ ਸਿੱਖਾਂ ਵਜੋਂ ਦਰਜ ਕੀਤਾ ਹੈ ਜੋ ਗੁਰੂ ਨਾਨਕ ਦੇ ਪੈਰੋਕਾਰ ਸਨ ਅਤੇ ਹਿੰਗਲਾਜ, ਮਕਰਾਨ ਅਤੇ ਕਲਾਤ ਇਲਾਕਿਆਂ ਵਿੱਚ ਵਸਦੇ ਸਨ। 1947 ਦੀ ਵੰਡ ਤੋਂ ਬਾਅਦ ਹੁਣ ਇਸ ਇਲਾਕੇ ਵਿੱਚ ਕੋਈ ਗਿਚਕੀ ਸਿੱਖ ਨਹੀਂ ਰਹਿੰਦਾ। ਹਿੰਗਲਾਜ ਦੇ ਰਹੱਸਵਾਦੀਆਂ ਨਾਲ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਵਾਪਸ ਸੋਮਯਾਨੀ ਦਾ ਸਫ਼ਰ ਕੀਤਾ ਅਤੇ ਸਮੁੰਦਰੀ ਰਾਸਤੇ ਫਾਰਸ ਦੀ ਖਾੜੀ ਵਾਲੇ ਪਾਸੇ ਨੂੰ ਚਾਲੇ ਪਾਏ। ਸਮੁੰਦਰ ਦਾ ਪਾਣੀ ਲਹਿਰ ਵਜੋਂ ਉੱਪਰ ਆਉਂਦਾ ਹੈ ਅਤੇ ਆਪਣੀ ਪਛਾਣ ਕਾਇਮ ਕਰਦਾ ਹੈ, ਪਰ ਜਲਦੀ ਹੀ ਆਪਣੀ ਨਿਰਾਲੀ ਪਛਾਣ ਮਿਟਾ ਕੇ ਸਮੁੰਦਰ ਵਿੱਚ ਸਮਾ ਜਾਂਦਾ ਹੈ ਅਤੇ ਮੁੜ ਸਮੁੰਦਰ ਦਾ ਪਾਣੀ ਬਣ ਜਾਂਦਾ ਹੈ। ਇਹ ਵਰਤਾਰਾ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਕਰਵਾਉਂਦਾ ਹੈ ਜੋ ਨਿਵੇਕਲੇ ਹੋਣ ਦੇ ਫਰੇਬ ਨੂੰ ਬਿਆਨ ਕਰਦਾ ਹੈ।
ਜਦੋਂ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਤਾਂ ਇਹ ਨਿਵੇਕਲਾਪਣ ਮਿਟ ਜਾਂਦਾ ਹੈ। ਆਤਮਾ ਪਰਆਤਮਾ